ਜਿਹੜੀ ਅਕਾਲ ਪੁਰਖ ਵਾਹਿਗੁਰੂ ਨੇ ਜਿੰਨੀ ਸਵਾਸਾਂ ਦੀ ਪੂੰਜੀ ਹਰੇਕ ਨੂੰ ਬਖਸ਼ੀ ਹੁੰਦੀ ਆ ਤੇ ਉਹ ਖਤਮ ਹੋ ਗਈ। ਤੇ ਰਾਤ 8 ਵਜੇ ਫਿਰ ਆਖਰੀ ਸਾਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲੈ ਤੇ ਅਕਾਲ ਚਲਾਣਾ ਜਿਹੜਾ ਹੈ ਉਹ ਕਰ ਉਹ 5 ਵਾਰੀ ਮੁੱਖ ਮੰਤਰੀ ਬਣੇ, ਜਿਹਦੇ ਵਿੱਚੋਂ 2 ਵਾਰੀ ਸਰਕਾਰ ਜਿਹੜੀ ਆ ਅੱਧ ਵਿਚਕਾਰੋਂ ਟੁੱਟ ਗਈ। 1997 ਦੇ ਫਰਵਰੀ ਮਹੀਨੇ ਦੇ ਵਿੱਚ ਗਹਿ ਗੱਡਵੀਂ ਵੋਟ ਪਾ ਕੇ ਜਿਵੇਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆ, ਉਵੇਂ ਲੋਕਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ। ਪਰ ਇਹ ਕੁਰਸੀ ਤੇ ਬੈਠਣ ਸਾਰ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਮੁੱਕਰ ਗਏ। ਇਹ ਯਕੀਨ ਦਿਵਾਇਆ ਗਿਆ ਸੀ 1997 ਵਾਲੀਆਂ ਚੋਣਾਂ ਮੌਕੇ ਕਿ ਇੱਧਰ ਸਾਡੀ ਸਰਕਾਰ ਬਣਨੀ ਆ, ਉਧਰ ਅਸੀਂ ਉਹਨਾਂ ਬੁੱਚੜ ਅਫਸਰਾਂ ਨੂੰ ਚੱਕ ਕੇ ਜੇਲ੍ਹ 'ਚ ਮਾਰਨਾ ਤੇ ਜਿਹੜੇ ਬੇਦੋਸ਼ੇ ਸਿੱਖ ਨੌਜਵਾਨ ਜੇਲ੍ਹਾਂ 'ਚ ਨਜ਼ਰਬੰਦ ਨੇ ਉਹਨਾਂ ਦੀਆਂ ਰਿਹਾਈਆਂ ਹੋ ਜਾਣੀਆਂ। ਪਰ ਇਹੋ ਜਿਹਾ ਕੁਝ ਨਹੀਂ ਵਾਪਰਿਆ। ਬਾਦਲ ਸਾਹਿਬ ਮੁੱਕਰ ਗਏ। ਪੰਜਾਬ ਭਰ ਦੇ ਵਿੱਚ ਉਹ ਸਾਰੇ ਜ਼ਾਲਮ ਤੇ ਬੁੱਚੜ ਅਫਸਰ ਚੁਣ ਚੁਣ ਕੇ ਨੇੜੇ ਲਾਏ ਗਏ। ਜੇ ਕੋਈ ਰਿਟਾਇਰ ਹੋ ਜਾਂਦਾ ਰਿਹਾ ਉਹਨੂੰ ਬਾਦਲ ਦਲ ਵਿੱਚ ਸ਼ਾਮਲ ਕਰ ਲਿਆ ਜਾਂਦਾ ਰਿਹਾ। ਬੀਜੇਪੀ ਨੂੰ, RSS ਨੂੰ, ਹਿੰਦੂ ਕੱਟੜਪੰਥੀਆਂ ਨੂੰ ਸਿੱਖੀ ਦਾ ਹਿੰਦੂਕਰਨ ਕਰਨ ਦੀ ਖੁੱਲ੍ਹ ਦਿੱਤੀ ਗਈ। RSS ਨੇ ਪੰਜਾਬ ਦੇ ਹਰ ਪਿੰਡ ਸ਼ਹਿਰ ਵਿੱਚ ਡੇਰੇ ਲਾ ਲਏ। ਸਿੱਖ ਦੋਖੀ ਤਾਕਤਾਂ ਨੂੰ ਪੂਰੀ ਹਮਾਇਤ ਮਿਲੀ। ਪੰਜਾਬ ਦੇ ਪੰਥ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਬਾਦਲ ਸੈਨਾ ਕਰਦੀ ਫਿਰਦੀ ਆ। ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ। ਲੋਕ ਹੱਕੇ ਬੱਕੇ ਨੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਬਾਦਲ ਸਾਹਿਬ ਸਾਡੇ ਦੁਸ਼ਮਣ ਨੇ। ਜਦੋਂ ਬਾਦਲ ਸਾਹਿਬ ਚਲੇ ਗਏ ਆ, ਲੋਕਾਂ 'ਚ ਚਰਚਾ ਇਹ ਛਿੜੀ ਹੋਈ ਆ ਕਿ ਬਾਦਲ ਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਸੀ ਕਿ ਦਿੱਲੀ ਦਾ ਏਜੰਟ ਹੈ, ਹੁਣ ਅਗਲਾ ਏਜੰਟ ਪਤਾ ਨਹੀਂ ਕਿਹਨੂੰ ਬਣਾਉਣਗੇ ਤੇ ਉਹ ਇਹਦੇ ਨਾਲੋਂ ਪਤਾ ਨਹੀਂ ਕਿੰਨਾ ਕੁ ਖਤਰਨਾਕ ਸਾਬਤ ਹੋਊਗਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜਿਹੜੀ ਸਭ ਤੋਂ ਜ਼ਰੂਰੀ ਖਬਰ ਆ ਉਹ ਇਹ ਹੈ ਕਿ ਜਿਹੜੇ ਸਿੱਖ ਨੌਜਵਾਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ NSA ਲਾ ਕੇ ਉੱਥੇ ਬੰਦ ਕੀਤਾ ਹੈ ਸਰਕਾਰ ਨੇ, ਉਹਨਾਂ ਦੀ ਪੈਰਵਾਈ ਲਈ ਉਹਨਾਂ ਦੇ ਪਰਿਵਾਰਾਂ ਨੂੰ ਮੁਲਾਕਾਤ ਕਰਵਾਉਣ ਦੇ ਲਈ ਅੱਜ ਸ਼੍ਰੋਮਣੀ ਕਮੇਟੀ ਨੇ ਆਪਦੇ ਕਾਨੂੰਨੀ ਸੈੱਲ ਦੇ ਇੰਚਾਰਜ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੂੰ ਇਹਨਾਂ ਸਾਰਿਆਂ ਦੇ ਨਾਲ ਉੱਥੇ ਭੇਜਿਆ ਤੇ ਇਹ ਹਵਾਈ ਜਹਾਜ਼ ਦੇ ਰਾਹੀਂ ਉੱਥੇ ਪਹੁੰਚੇ ਆ ਤੇ ਕੱਲ ਨੂੰ ਇਹ ਆਪਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਜਿੰਨੇ ਸਿੰਘ ਉੱਥੇ ਬੰਦ ਨੇ 10 ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ 1-1, 2-2 ਮੈਂਬਰਾਂ ਨੂੰ ਜਹਾਜ਼ ਦੇ ਵਿੱਚ ਉੱਥੇ ਡਿਬਰੂਗੜ੍ਹ ਜਿਹੜਾ ਹੈ ਉਹ ਲੈ ਕੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਮੈਂਬਰ ਭਗਵੰਤ ਸਿੰਘ ਸਿਆਲਕਾ ਤੇ ਹੋਰ ਸਿੰਘ ਨੇ ਇਹ ਇਸ ਵੇਲੇ ਚਲੇ ਗਏ। ਦੂਜੀ ਜਿਹੜੀ ਇਹਦੇ ਨਾਲ ਹੀ ਜੁੜੀ ਹੋਈ ਖਬਰ ਆ ਉਹ ਇਹ ਆ ਕਿ ਇਸ ਵੇਲੇ ਪੂਰੀ ਚਰਚਾ ਹੋ ਰਹੀ ਆ ਕਿ ਸਰਕਾਰੀ ਤੌਰ ਦੇ ਉੱਤੇ ਪੱਪਲਪ੍ਰੀਤ ਸਿੰਘ ਤੇ ਭਾਈ ਅਮਰਤਪਾਲ ਸਿੰਘ ਇਹਨਾਂ ਦੋਨਾਂ ਨੂੰ ਛੱਡ ਕੇ ਬਾਕੀ ਸਾਰਿਆਂ ਤੋਂ NSA ਜਿਹੜੀ ਆ ਵੀ ਉਹ ਨਾ ਲਾਈ ਜਾਵੇ। ਇਸ ਤਰੀਕੇ ਦੀ ਚਰਚਾ ਚੱਲ ਰਹੀ ਆ। ਇਹ ਹਜੇ ਫਾਈਨਲ ਨਹੀਂ ਹੋਇਆ ਹੈਗਾ ਵੀ ਜੇ ਆਪਾਂ ਕਹੀਏ ਵੀ ਇਹ ਗੱਲ ਏਦਾਂ ਹੀ ਹੋਏਗੀ, ਪਰ ਚਰਚਾ ਚੱਲ ਰਹੀ ਆ ਵੀ ਇਕੱਲੇ ਅਮਰਤਪਾਲ ਸਿੰਘ ਉੱਤੇ ਤੇ ਪੱਪਲਪ੍ਰੀਤ ਸਿੰਘ ਉੱਤੇ NSA ਲੱਗੀ ਰਹੂਗੀ ਤੇ ਇਹ ਬਾਕੀ ਜਿਹੜੇ ਆ ਉਹਨਾਂ ਤੇ ਨਹੀਂ। ਪਰ ਇਹਦੇ ਨਾਲ ਜੁੜੀ ਹੋਈ ਦੂਜੀ ਜਿਹੜੀ ਗੱਲ ਆ ਉਹ ਇਹ ਆ ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਸਾਰਿਆਂ ਨੂੰ NSA ਖਤਮ ਹੋਣ ਤੋਂ ਬਾਅਦ ਪੰਜਾਬ ਭੇਜ ਦਿੱਤਾ ਜਾਵੇ। ਉਹਦੇ ਲਈ ਆਪਾਂ ਨੂੰ ਲੜਾਈ ਜਿਹੜੀ ਆ ਉਹ ਵੱਖਰੇ ਤੌਰ ਤੇ ਲੜਨੀ ਪਊਗੀ। ਤੇ ਜਿਸ ਤਰੀਕੇ ਨਾਲ ਜਲੰਧਰ ਜਿਹੜੀਆਂ ਲੋਕ ਸਭਾ ਚੋਣ ਦਾ ਜਿਮਨੀ ਚੋਣ ਦਾ ਮਾਹੌਲ ਆ, ਉੱਥੇ ਜੇਕਰ ਸਿੱਖ ਜਗਤ ਨੇ ਇਸ ਮਸਲੇ ਸਮੇਤ ਹੋਰ ਬਹੁਤ ਸਾਰੇ ਮਸਲਿਆਂ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਤਾਂ ਹੋ ਸਕਦਾ ਆਮ ਆਦਮੀ ਪਾਰਟੀ ਦੀ ਸਰਕਾਰ ਆਖਰੀ ਮੌਕੇ ਉੱਤੇ ਇਸ ਗੱਲ ਲਈ ਐਲਾਨ ਕਰ ਦੇਵੇ ਕਿ ਠੀਕ ਆ ਜੀ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਸਕਦਾ। ਪਰ ਇਸ ਵੇਲੇ ਇਹ ਗੱਲ ਜ਼ਰੂਰੀ ਆ ਕਿ ਸਰਕਾਰ ਉੱਤੇ ਦਬਾਅ ਬਣਾਉਣ ਦੀ ਲੋੜ ਆ। ਜਿਵੇਂ ਆਪਾਂ ਪਹਿਲਾਂ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੇ ਰਿਹਾਈ ਲਈ ਮੋਰਚਾ ਲਾਈ ਬੈਠੇ ਆ, ਕੌਮੀ ਇਨਸਾਫ ਮੋਰਚਾ ਮੋਹਾਲੀ ਚੰਡੀਗੜ੍ਹ ਬਾਰਡਰ ਤੇ, ਉਵੇਂ ਕੋਈ ਕਾਰਵਾਈ ਕੋਈ ਮੋਰਚੇਬੰਦੀ ਦੀ ਲੋੜ ਪਵੇਗੀ ਜਿਹਦੇ ਨਾਲ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਦੇ ਉੱਤੇ ਦਬਾਅ ਬਣਾਇਆ ਜਾ ਸਕੇ।
ਤੋ ਤੀਜਾ ਜਿਹੜਾ ਇਹਦੇ ਨਾਲ ਜੁੜਿਆ ਹੋਇਆ ਨੁਕਤਾ ਉਹ ਇਹ ਹੈ ਕਿ ਬੇਸ਼ੱਕ ਬਾਕੀ ਸਿੰਘਾਂ ਉਤੋਂ NSA ਹਟਾ ਦਿੱਤੀ ਜਾਵੇ, ਪਰ ਉਹਨਾਂ ਉੱਤੇ ਹੋਰ ਪਰਚੇ ਵੀ ਹੈਗੇ। ਕਈ ਪਰਚੇ, ਜਿਵੇਂ ਖਾਸ ਤੌਰ ਤੇ ਅਜਨਾਲੇ ਵਾਲਾ ਜਿਹੜਾ ਕਾਂਡ ਆ, ਉਹਨੂੰ ਤੇ ਹੋਰ ਕਈ ਵਾਰਦਾਤਾਂ ਘਟਨਾਵਾਂ ਨੂੰ ਮੁੱਖ ਰੱਖ ਕੇ ਕਈ ਗੱਲਾਂ ਹੋਰ ਨੇ ਜਿਨ੍ਹਾਂ ਬਾਰੇ ਹਜੇ ਸਾਰੀ ਗੱਲ ਸਾਹਮਣੇ ਨਹੀਂ ਆਈ, ਕਿਉਂਕਿ ਪੁਲਿਸ ਜਾਂ ਸਰਕਾਰ ਬਹੁਤ ਕੁਝ ਗੁਪਤ ਤੌਰ ਤੇ ਕਰੀ ਬੈਠੀ ਹੁੰਦੀ ਆ। ਪਤਾ ਉਦੋਂ ਲੱਗਦਾ ਵੀ ਆਹ ਵੀ ਪਰਚਾ ਬਣਿਆ ਹੋਇਆ, ਆਹ ਵੀ ਮੁਕੱਦਮਾ ਬਣਿਆ ਹੋਇਆ। ਹੋ ਸਕਦਾ ਜਿਹੜੇ ਪੈਰਵਾਈ ਕਰ ਰਹੇ ਵਕੀਲ ਨੇ ਉਹ ਕੋਈ RTI ਪਾ ਕੇ ਪਤਾ ਕਰਨ ਦੀ ਕੋਸ਼ਿਸ਼ ਕਰਨ ਕਿ ਭਾਈ ਦੱਸੋ ਕਿਹੜਾ ਕਿਹੜਾ ਮੁਕੱਦਮਾ, ਕਿਹੜੀ ਕਿਹੜੀ FIR ਆ। ਤੋ ਇਹ ਸਾਰਾ ਜਿਹੜਾ ਗੱਲ ਦੱਸਣ ਦਾ ਸਾਡਾ ਭਾਵ ਇਹ ਆ ਵੀ ਕਈ ਬੰਦੇ ਗਲਤਫਹਿਮੀ ਚ ਆ ਜਾਂਦੇ ਆ ਵੀ ਜੇ ਕੱਲ ਕਲਾਂ ਨੂੰ ਇਹ ਐਲਾਨ ਹੋ ਜੇ ਕਿ ਲਓ ਜੀ 2 ਸਿੰਘਾਂ ਤੇ ਰਹਿ ਗਈ ਆ ਤੇ ਬਾਕੀਆਂ ਤੇ ਨਹੀਂ NSA ਰਹੀ, ਤੇ ਆਪਾਂ ਮਹਿਸੂਸ ਕਰ ਲਈਏ ਵੀ ਲਓ ਜੀ ਹੁਣ ਬੰਦਿਆਂ ਦੀਆਂ ਰਿਹਾਈਆਂ ਜਾਂ ਇਹ ਸਾਰਾ ਚੱਕਰ ਹਜੇ ਲੰਮਾ ਚੌੜਾ ਚੱਕਰ ਪੈ ਸਕਦਾ। ਸਾਡੇ ਅੰਦਾਜ਼ੇ ਅਨੁਸਾਰ ਸਾਲ 6 ਮਹੀਨੇ ਤਾਂ ਲਾਜ਼ਮੀ ਲੱਗਣਗੇ, ਕਿਉਂਕਿ ਜਿਹੜੀਆਂ ਧਾਰਾਵਾਂ ਜਾਂ ਜਿਹੜੇ ਮੁਕੱਦਮੇ ਇਹਨਾਂ ਤੇ ਦਰਜ ਨੇ ਉਹਦੇ ਹਿਸਾਬ ਨਾਲ ਜੇ ਗੱਲ ਕਰੀਏ ਤਾਂ ਅਜੇ ਟਾਈਮ ਲੱਗੂਗਾ, ਵਕਤ ਲੱਗੂਗਾ। ਪਰ ਜਿਸ ਤਰੀਕੇ ਨਾਲ ਇਹ ਸਾਰਾ ਹਮਲਾ ਬੋਲਿਆ ਗਿਆ, ਜਿਸ ਤਰੀਕੇ ਨਾਲ ਸਿੱਖ ਨੌਜਵਾਨੀ ਨੂੰ ਡਰਾਉਣ ਧਮਕਾਉਣ ਦਾ ਇਹ ਸਾਰਾ ਪ੍ਰੋਸੈਸ ਚੱਲਿਆ, ਇਹਦੇ ਵਿੱਚ ਅਜੇ ਵੀ ਗੱਲ ਜਿਹੜੀ ਆ ਉਹ ਛੱਡੀ ਨਹੀਂ। ਆਪਾਂ ਕੱਲ ਵੀ ਤੇ ਪਰਸੋਂ ਵੀ ਇਸ ਪ੍ਰੋਗਰਾਮ ਦੇ ਵਿੱਚ ਇਸ ਨੁਕਤੇ ਉੱਤੇ ਗੱਲ ਕੀਤੀ ਸੀ। ਤੋ ਅੱਜ ਵੀ ਇਹ ਗੱਲ ਸਾਹਮਣੇ ਆਈ ਆ ਵੀ NIA ਨੇ ਪੰਜਾਬ ਸਰਕਾਰ ਨੂੰ ਇੱਕ ਰਿਪੋਰਟ ਜਿਹੜੀ ਹੈਗੀ ਆ ਦਿੱਤੀ ਆ, ਜਿਹਦੇ ਵਿੱਚ ਜਿਨ੍ਹਾਂ ਕੋਲ ਭਾਈ ਅਮਰਤਪਾਲ ਸਿੰਘ 18 ਮਾਰਚ ਤੋਂ ਬਾਅਦ ਕਿਸੇ ਤਰੀਕੇ ਨਾਲ ਸੰਪਰਕ ਵਿੱਚ ਆਇਆ, ਖਾਸ ਤੌਰ ਦੇ ਉੱਤੇ WhatsApp ਦੇ ਉੱਤੇ ਕਾਲਿੰਗ ਕੀਤੀ ਜਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਸੱਜਣ ਮਿੱਤਰ ਸੀ ਉਹਨਾਂ ਨਾਲ ਫੋਨ ਕੀਤਾ, ਇਸ ਤਰੀਕੇ ਦਾ ਡਾਟਾ ਜਾਂ ਇਸ ਤਰੀਕੇ ਦੀ ਜਿਹੜੀ ਲੋਕੇਸ਼ਨ ਮੂਵਮੈਂਟ ਰਿਪੋਰਟ, ਇਹ ਕਾਫੀ ਕੁਛ ਆ ਜਿਹਦੇ ਵਿੱਚ ਪੰਜਾਬ ਸਰਕਾਰ ਨੇ, NIA ਨੇ ਇਹ ਚੀਜ਼ ਮੰਗੀ ਆ ਕਿ ਗ੍ਰਿਫਤਾਰੀਆਂ ਕਿੰਨੀਆਂ ਹੋਈਆਂ, ਕਿਹੜੇ ਪਨਾਹ ਗਾਹ ਨੇ ਜਿੱਥੇ ਜਿੱਥੇ ਗਿਆ, ਜਿੱਥੇ ਵਿਦੇਸ਼ੀ ਫੰਡਿੰਗ ਜਾਂ ਕਿਸੇ ਹੋਰ ਇਹੋ ਜਿਹੀ ਹਥਿਆਰਬੰਦ ਗਰੀਲਾ ਅੰਡਰਗਰਾਉਂਡ ਮੂਵਮੈਂਟ ਕੋਈ ਇਸ ਤਰ੍ਹਾਂ ਦੀ ਕਾਰਵਾਈ, ਇਹ ਸਾਰੀ ਇੱਕ ਰਿਪੋਰਟ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਗਈ ਆ, ਜਿਹਦੇ ਵਿੱਚ ਹੋਰ ਬਹੁਤ ਸਾਰੇ ਨਵੇਂ ਨਾਂ ਜਿਹੜੇ ਆ ਉਹ ਹੋ ਸਕਦੇ ਆ। ਤੇ ਪਿਛਲੇ ਦਿਨਾਂ ਦੇ ਵਿੱਚ ਜਿਨ੍ਹਾਂ ਨੌਜਵਾਨਾਂ ਦੇ ਬਾਰੇ ਆਪਾਂ ਇਸ ਪ੍ਰੋਗਰਾਮ 'ਚ ਗੱਲ ਕਰਦੇ ਰਹੇ ਆ ਕਿ ਉਹਨਾਂ ਨੂੰ ਸੱਦਦੇ ਸੀ, ਉਹਨਾਂ ਸਾਰਿਆਂ ਨੂੰ ਇਹ ਕਿਹਾ ਜਾਂਦਾ ਸੀ ਕਿ ਕਿਸੇ ਨਾਲ ਗੱਲ ਨਹੀਂ ਕਰਨੀ। ਤੁਸੀਂ ਜਿਵੇਂ ਪਿਛਲੇ ਦਿਨਾਂ 'ਚ ਜਿਹਤੋਂ ਮੋਬਾਈਲ ਫੜਦੇ ਸੀ ਉਹਨੂੰ ਕਹਿੰਦੇ ਸੀ ਤੂੰ ਆਹ ਪੋਸਟ ਕਿਉਂ ਪਾਈ ਆ, ਤੇ ਫਿਰ ਉਹ ਤੋਂ ਲਿਖਾ ਕੇ ਜਾਂ ਇਹ ਵਾਅਦਾ ਕਰਕੇ ਵੀ ਤੂੰ ਕਿਸੇ ਨੂੰ ਦੱਸਣਾ ਵੀ ਨਹੀਂ ਤੇ ਅੱਜ ਤੋਂ ਬਾਅਦ ਇਹ ਪੋਸਟਾਂ ਨਹੀਂ ਪਾਉਣੀਆਂ। ਏਦਾਂ ਕੰਮ ਬੜਾ ਚੱਲਿਆ। ਏਦਾਂ ਬਹੁਤ ਸਾਰੇ ਬੰਦਿਆਂ ਨੂੰ ਹੁਣ ਗ੍ਰਿਫਤਾਰੀ ਤੋਂ ਬਾਅਦ ਵਿੱਚ ਜਿਹੜਾ ਸੱਦ ਸਦਈਆ ਹੋਇਆ ਉਹਦਾ ਹੁਣ ਇਹ ਨਿਕਲਿਆ ਵਾ ਕਿ ਇਹਨਾਂ ਨੌਜਵਾਨਾਂ ਦੇ ਬਾਰੇ ਜਿਨ੍ਹਾਂ ਤੇ ਸ਼ੱਕ ਸੀ ਵੀ ਸ਼ਾਇਦ ਇਹਨਾਂ ਨੂੰ ਕੋਈ ਪੈਸਾ ਧੇਲਾ ਫੜਾਇਆ ਹੋਵੇ ਭਾਈ ਪੱਪਲਪ੍ਰੀਤ ਜਾਂ ਅਮਰਤਪਾਲ ਸਿੰਘ ਨੂੰ, ਜਾਂ ਇਹਨਾਂ ਲੋਕਾਂ ਨੇ ਕੋਈ ਰਿਹਾਇਸ਼ ਦਾ ਇੰਤਜ਼ਾਮ ਕਰਵਾਇਆ ਹੋਵੇ ਜਾਂ ਕੋਈ ਹੋਰ ਗੱਲ, ਇਹ ਸਾਰਾ ਕੁਝ ਜਿਹੜਾ ਹੈ ਇਹਦੇ ਬਾਰੇ NIA ਨੇ ਤੇ ਪੰਜਾਬ ਸਰਕਾਰ ਨੇ ਜਿਹੜੀ ਰਿਪੋਰਟ ਤਿਆਰ ਕੀਤੀ ਆ ਉਹਦਾ ਵੀ ਸਾਨੂੰ ਜਿਹੜਾ ਹੈਗਾ ਅਜੇ ਅੰਦਰੂਨੀ ਵੇਰਵੇ ਭਾਵੇਂ ਨਹੀਂ ਪਤਾ ਲੱਗੇ, ਪਰ ਮੋਟਾ ਅੰਦਾਜ਼ਾ ਜ਼ਰੂਰ ਆ ਬਈ ਕੁਝ ਹੋਰ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਵੀ ਕਰਨ ਕਰਾਉਣ ਦੇ ਚੱਕਰ ਵਿੱਚ ਸਰਕਾਰ ਹੈਗੀ ਹੈ। ਤੇ ਜਿਹੜੀ ਗੱਲ ਇੱਕ ਹੋਰ ਬੜੀ ਜ਼ਰੂਰੀ ਆ ਉਹ ਇਹ ਬਈ ਮਰਿੰਡੇ ਦੇ ਵਿੱਚ ਜਿਹੜੀ ਬੇਅਦਬੀ ਹੋਈ ਸੀ ਉਹਦੀ ਕਰਕੇ ਅਜੇ ਵੀ ਮਾਹੌਲ ਜਿਹੜਾ ਹੈਗਾ ਤਣਾਅਪੂਰਨ, ਕਿਉਂਕਿ ਜਿਸ ਦੁਸ਼ਟ ਨੇ ਉਹ ਕਾਰਵਾਈ ਕੀਤੀ ਉਹਦਾ ਭਾਵੇਂ ਕੋਈ ਉਹਦੇ ਲਈ ਵਕੀਲ ਵੀ ਨਹੀਂ ਖੜਾ ਹੋ ਰਿਹਾ, ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਉਹਨੂੰ, ਰਿਮਾਂਡ ਉਹਦਾ ਹੋਰ ਅੱਗੇ ਵੱਧ ਗਿਆ, ਪਰ ਲੋਕਾਂ ਦੀ ਤਸੱਲੀ ਨਹੀਂ ਹੋ ਰਹੀ, ਕਿਉਂਕਿ ਜਿਹੜੇ ਕਾਨੂੰਨੀ ਮਾਹਿਰ ਨੇ ਉਹ ਦੱਸਦੇ ਆ ਕਿ ਜਿਸ ਤਰੀਕੇ ਦਾ ਜਿਹੜੀਆਂ ਧਾਰਾਵਾਂ ਉੱਤੇ ਲਾਈਆਂ ਗਈਆਂ ਨੇ ਉਹਦੇ ਹਿਸਾਬ ਕਿਤਾਬ ਨਾਲ ਉਹਦੀ ਬੜੀ ਜਲਦੀ ਜ਼ਮਾਨਤ ਜਿਹੜੀ ਹੈਗੀ ਆ ਉਹ ਹੋ ਸਕਦੀ। ਸੋ ਜਦੋਂ ਉਹਦੀ ਜ਼ਮਾਨਤ ਬੜੀ, ਇਹ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਆ ਕਿ ਇਹ ਪਹਿਲਾਂ ਹੀ ਗਿਣ ਮਿੱਥ ਕੇ ਕੰਮ ਕੀਤਾ ਜਾਂਦਾ ਵੀ ਤੇਰੀ ਜ਼ਮਾਨਤ ਬੜੀ ਛੇਤੀ ਕਰਾ ਦਿਆਂਗੇ। ਤੇ ਆਪਾਂ ਨੂੰ ਤਾਂ ਇਹ ਵੀ ਪਤਾ ਇਸ ਮਾਮਲੇ ਵਿੱਚ ਉਹ ਗਿਆਨੀ ਜੀ ਤੇ ਜਿਹੜੇ ਉੱਥੇ ਇੱਕ ਹੋਰ ਸੱਜਣ ਨੇ ਉਹ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਸੀ ਵੀ ਬੇਅਦਬੀ ਨਹੀਂ ਹੋਈ ਹੈਗੀ, ਵੈਸੇ ਥੱਪੜ ਚਪੇੜਾ ਤੇ ਕਰੀ ਗੱਲ ਰਹਿ ਗਈ ਆ। ਸੋ ਇਹ ਮਾਮਲਾ ਜਿਹੜਾ ਹੈਗਾ ਇਹਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਗੜਬੜਾਂ ਹੋਈਆਂ ਨੇ ਉਹਦੀ ਕਰਕੇ ਸੰਗਤਾਂ ਵਿੱਚ ਰੋਸ ਕਾਫੀ ਜਿਹੜਾ ਹੈਗਾ
ਉਹ ਤੇਜ਼ ਹੁੰਦਾ ਜਾ ਰਿਹਾ। ਜਦੋਂ ਸੁਣਦੇ ਆ ਕਿ ਬੜੀ ਜ਼ਮਾਨਤ ਹੋ ਜੂ ਛੇਤੀ, ਉਹ ਹੋਰ ਵੀ ਰੋਹ ਜਿਹੜਾ ਹੈਗਾ ਵੱਧਦਾ। ਇਹ ਜਿਹੜੀ ਬੇਅਦਬੀ ਦੀ ਗੱਲ ਆ, ਇਹਦੇ ਨਾਲ ਜਿਹੜੇ ਜੁੜੀ ਖਬਰ ਆ ਉਹ ਇਹ ਆ ਕਿ ਜਦੋਂ ਕੋਟਕਪੂਰੇ ਗੋਲੀ ਚੱਲੀ ਆ ਬਰਗਾੜੀ ਕਾਂਡ ਤੋਂ ਬਾਅਦ, ਉਹਦੇ ਬਾਰੇ 2400 ਸਫ਼ਿਆਂ ਦਾ ਚਲਾਨ ਜਿਹੜਾ ਹੈ ਉਹ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿੱਚ ਫਰੀਦਕੋਟ ਅਦਾਲਤ ਵਿੱਚ ਜਮ੍ਹਾਂ ਕਰਾਇਆ ਗਿਆ, ਜਿਹਦੇ ਵਿੱਚ ਲੈਬੋਰਟਰੀ ਦੀਆਂ ਰਿਪੋਰਟਾਂ ਤੇ ਹੋਰ ਡਾਕੂਮੈਂਟ ਨੇ। ਇਹਦੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਡੀਜੀਪੀ ਸਮੇਧ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾ ਨੰਗਲ, ਡੀਆਈਜੀ ਅਮਰ ਸਿੰਘ ਚਾਹਲ, ਸਾਬਕਾ ਐਸਐਸਪੀ ਸੁਖਵਿੰਦਰ ਸਿੰਘ ਮਾਨ, ਚਰਨਜੀਤ ਸ਼ਰਮਾ ਤੇ ਥਾਣਾ ਸਿਟੀ ਕੋਟਕਪੂਰਾ ਦਾ ਥਾਣੇਦਾਰ ਗੁਰਦੀਪ ਸਿੰਘ ਪੰਧੇਰ, ਇਹਨਾਂ ਸਾਰਿਆਂ ਦੇ ਖਿਲਾਫ ਜਿਹੜੀ ਹੈਗੀ ਆ ਪੰਜਾਬ ਦੇ ਗ੍ਰਹਿ ਵਿਭਾਗ ਨੇ ਕੇਸ ਚਲਾਉਣ ਦੀ ਹਰੀ ਝੰਡੀ ਦੇ ਦਿੱਤੀ ਆ। ਤੇ ਇਹ ਜਿਹੜਾ ਸਾਰਾ 2400 ਸਫ਼ਿਆਂ ਦਾ ਕੋਟਕਪੂਰਾ ਗੋਲੀ ਕਾਂਡ ਬਾਰੇ ਰਿਪੋਰਟ ਆ, ਇਹਦੇ ਚੱਲਦਿਆਂ ਆਪਾਂ ਨੂੰ ਇਹ ਵੀ ਪਤਾ ਹੋਣਾ, ਚੇਤੇ ਹੋਣ ਰੱਖਣ ਦੀ ਲੋੜ ਆ ਕਿ ਜਿਹੜਾ ਬਰਗਾੜੀ ਗੋਲੀ ਕਾਂਡ ਆ ਉਹ ਇਹ ਤੋਂ ਵੱਖਰਾ ਆ। ਮਾਫ ਕਰਨਾ, ਜਿਹੜਾ ਬਰਗਾੜੀ ਬੇਅਦਬੀ ਕਾਂਡ ਆ ਉਹ ਵੱਖਰਾ ਆ, ਜਿਹੜਾ ਕੋਟਕਪੂਰਾ ਗੋਲੀ ਕਾਂਡ ਆ ਉਹ ਵੱਖਰਾ। ਇਹਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆ ਉਹ ਦੋਸ਼ੀਆਂ ਦੇ ਵਿੱਚ ਮੋਹਰੀ ਤੌਰ ਦੇ ਉੱਤੇ। ਸੋ ਡੀਜੀਪੀ ਸਮੇਧ ਸੈਣੀ, ਸੁਖਬੀਰ ਸਿੰਘ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਜਿਹੜੇ ਇਹ ਦੋਸ਼ੀ ਨੇ, ਇਹਨਾਂ ਖਿਲਾਫ ਇਹ ਮੁਕੱਦਮਾ ਚੱਲਣਾ। ਪਰ ਅਫਸੋਸ ਦੀ ਗੱਲ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੱਲ ਸਦੀਵੀ ਵਿਛੋੜਾ ਦੇ ਗਏ, ਅਕਾਲ ਚਲਾਣਾ ਕਰ ਗਏ। ਉਹ ਜਿਹੜੇ ਉਹਨਾਂ ਤੇ ਮੁਕੱਦਮੇ ਚੱਲਣੇ ਸੀਗੇ ਉਹ ਹੁਣ ਨਹੀਂ ਉਹਨਾਂ ਤੇ ਚੱਲ ਸਕਣਗੇ। ਤੇ ਬਾਕੀ ਜਿਹੜੀ ਫੌਜ ਆ, ਜਿਹਨਾਂ ਨੇ ਬਾਕੀਆਂ ਨੇ ਇਸ ਘਟਨਾ ਦੇ ਵਿੱਚ ਹਿੱਸਾ ਲਿਆ, ਉਹਨਾਂ ਦੇ ਖਿਲਾਫ ਜਿਹੜਾ ਦੋਸ਼ ਪੱਤਰ ਆ ਉਹ ਹੁਣ ਪੇਸ਼ ਕਰ ਦਿੱਤਾ ਅਦਾਲਤ ਦੇ ਵਿੱਚ। ਅਗਲੀ ਜਿਹੜੀ ਕਾਰਵਾਈ ਆ ਉਹ ਸਾਰੀ ਚੱਲੂਗੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਾਤ ਜਦੋਂ ਖਬਰ ਆਈ, ਬਹੁਤੇ ਲੋਕਾਂ ਨੂੰ ਯਕੀਨ ਨਹੀਂ ਹੋਇਆ, ਕਿਉਂਕਿ ਸੋਸ਼ਲ ਮੀਡੀਆ ਉੱਤੇ ਪਿਛਲੇ ਦਿਨਾਂ ਦੇ ਵਿੱਚ ਕਈਆਂ ਨੇ ਇਹੋ ਜਿਹੀਆਂ ਸ਼ਰਾਰਤਾਂ ਕੀਤੀਆਂ ਔਰ ਇਹ ਗੱਲ ਦੇ ਉੱਤੇ ਚਰਚਾ ਜੀ ਬਣੀ ਰਹੀ ਕਿ ਇਹ ਖਬਰ ਸੱਚੀ ਆ ਕਿ ਝੂਠੀ ਆ। ਤੇ ਉੱਪਰੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਕੋਈ ਚੱਜ ਹਾਲ ਦਾ ਰਵੱਈਆ ਨਹੀਂ ਸੀ ਅਪਣਾਇਆ ਹੋਇਆ। ਅਖੀਰ ਬਹੁਤੇ ਲੋਕਾਂ ਨੂੰ ਲੱਗਿਆ ਕਿ ਪੀਟੀਸੀ ਚੈਨਲ ਦੇਖੋ, ਕਿਉਂਕਿ ਲੋਕਾਂ ਨੂੰ ਇਸ ਗੱਲ ਦਾ ਹੈਗਾ ਵੀ ਪੀਟੀਸੀ ਚੈਨਲ ਤੇ ਅਜੀਤ ਅਖਬਾਰ ਵੀ ਇਹ ਬਾਦਲ ਪਰਿਵਾਰ ਦੇ ਨਾਲ ਘਿਓ ਖਿਚੜੀ ਨੇ। ਤੋ ਜੇ ਡੇਲੀ ਪੋਸਟ ਪੰਜਾਬੀ ਜਾਂ ਇਹਨਾਂ ਦੇ ਉੱਤੇ ਖਬਰ ਆ ਗਈ ਫੇਰ ਸਹੀ ਹੋਊਗੀ। ਸੋ ਕਿੰਨਾ ਹੀ ਚਿਰ ਲੋਕ ਇਸ ਛਛੋਪੰਜ ਵਿੱਚ ਪੈ ਰਹੇ, ਪਰ ਜਦੋਂ ਪੀਟੀਸੀ ਪੰਜਾਬੀ ਜਿਹੜਾ ਚੈਨਲ ਆ ਜਾਂ ਡੇਲੀ ਪੋਸਟ ਜਾਂ ਅਜੀਤ ਕੋਈ ਅਖਬਾਰ ਦੇ ਉੱਤੇ ਨਾਲ ਦੀ ਨਾਲ ਜਿਹੜੀ ਉਹਨਾਂ ਦੀ ਵੈਬਸਾਈਟ ਦੇ ਉੱਤੇ ਛੋਟੇ ਰੂਪ ਦੇ ਵਿੱਚ ਖਬਰ ਪਾਈ ਜਾਂਦੀ ਆ, ਉੱਥੇ ਜਦੋਂ ਇਹ ਖਬਰ ਆ ਗਈ ਫੇਰ ਲੋਕਾਂ ਨੂੰ ਲੱਗਿਆ ਕਿ ਵਾਕਿਆ ਹੀ ਸੱਚੀ ਗੱਲ ਆ। ਬਾਦਲ ਸਾਹਿਬ ਦੀ ਉਮਰ 95 ਸਾਲ ਸੀ, ਬਿਮਾਰ ਵੀ ਕਾਫੀ ਰਹਿੰਦੇ ਸੀ, ਪਰ ਜਿਸ ਤਰੀਕੇ ਨਾਲ ਉਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਬਿਮਾਰ ਹੋਣ ਤੋਂ ਬਾਅਦ ਚ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਸੀ, ਉੱਥੇ ਲੱਗਦਾ ਇਹੀ ਸੀ ਵੀ ਅੱਗੇ ਵੀ ਕਈ ਵਾਰ ਇਹਦੇ ਨਾਲੋਂ ਵੀ ਜ਼ਿਆਦਾ ਗੰਭੀਰ ਹਾਲਤ ਵਿੱਚ ਹਸਪੀਟਲ ਲਿਆਂਦੇ ਗਏ ਆ ਤੇ ਅਖੀਰ ਉਹ ਇੱਥੋਂ ਤੰਦਰੁਸਤ ਹੋ ਕੇ ਚਲੇ ਗਏ ਆ। ਬਈ ਕੋਈ ਐਡੀ ਗੱਲ ਨਹੀਂ, ਹੋ ਜਾਣਗੇ ਠੀਕ, ਭਾਵੇਂ ਉਮਰ ਵੱਡੀ ਆ, ਪਰ ਖੁਰਾਕ ਜਾਂ ਉਹਨਾਂ ਦਾ ਆਪਦਾ ਜਿਹੜਾ ਤੋਰਾ ਫੇਰਾ ਉਹਦੇ ਹਿਸਾਬ ਨਾਲ ਠੀਕ ਹੋ ਜਾਣਗੇ। ਤੇ ਪਰ ਰਾਤ ਉਹਨਾਂ ਦੇ ਜਿਹੜੇ ਸਵਾਸ ਆ, ਜਿਹੜੀ ਅਕਾਲ ਪੁਰਖ ਵਾਹਿਗੁਰੂ ਨੇ ਜਿੰਨੀ ਸਵਾਸਾਂ ਦੀ ਪੂੰਜੀ ਹਰੇਕ ਨੂੰ ਬਖਸ਼ੀ ਹੁੰਦੀ ਆ, ਤੇ ਉਹ ਖਤਮ ਹੋ ਗਈ। ਤੇ ਰਾਤ 8 ਵਜੇ ਫਿਰ ਆਖਰੀ ਸਾਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲੈ ਤੇ ਅਕਾਲ ਚਲਾਣਾ ਜਿਹੜਾ ਹੈ ਉਹ ਕਰ ਗਏ। ਆਪਾਂ ਨੂੰ ਸਭ ਨੂੰ ਪਤਾ ਕਿ ਉਹ 5 ਵਾਰੀ ਮੁੱਖ ਮੰਤਰੀ ਬਣੇ, ਜਿਹਦੇ ਵਿੱਚੋਂ 2 ਵਾਰੀ ਸਰਕਾਰ ਜਿਹੜੀ ਆ ਅੱਧ ਵਿਚਕਾਰੋਂ ਟੁੱਟ ਗਈ। ਤੇ ਉਹ ਹੋਰ ਜਿਹੜੀਆਂ ਅਕਾਲੀ ਸਰਕਾਰਾਂ ਬਣਦੀਆਂ ਸੀ, ਚਾਹੇ ਉਹ ਕੋਈ ਹੋਰ ਮੁੱਖ ਮੰਤਰੀ ਵੀ ਬਣਦਾ ਰਿਹਾ ਹੈ, ਉਹ ਸਰਕਾਰਾਂ ਨੂੰ ਦਿੱਲੀ ਤੋਂ ਕੇਂਦਰ ਸਰਕਾਰ, ਕਾਂਗਰਸ ਦੀ ਸਰਕਾਰ ਵਿਚਾਲਿਓਂ ਤੋੜਦੀ ਰਹੀ ਹੈ। ਪਰ ਇਸ 1980 ਚ ਜਦੋਂ ਸਰਕਾਰ ਟੁੱਟੀ ਆ, ਉਦੋਂ ਸਿੱਖਾਂ ਨੂੰ, ਅਕਾਲੀ ਦਲ ਦੇ ਬਹੁਤੇ ਵੱਡੇ ਆਗੂਆਂ ਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਆਪਾਂ ਇਹਦੀ ਸਰਕਾਰ ਕਿਉਂ ਟੁੱਟ ਗਈ ਏਦਾਂ ਦੀ। ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਦੇ ਰਾਜ ਭਾਗ ਦੌਰਾਨ ਸਿੱਖ ਜਜ਼ਬਾਤਾਂ ਦੀ ਦੱਬ ਕੇ ਹੇਠੀ ਕੀਤੀ, ਨਿਰੰਕਾਰੀਆਂ ਨੂੰ ਖੁੱਲੀ ਛੁੱਟੀ ਦਿੱਤੀ ਵੀ ਤੁਸੀਂ ਚੁੱਪ ਕਰਕੇ ਆਪਦਾ ਪ੍ਰੋਗਰਾਮ ਕਰੋ। ਤੇ ਇਹਦਾ ਨਤੀਜਾ 1978 ਨੂੰ 13 ਸਿੱਖ ਸ਼ਹੀਦ ਹੋ ਗਏ। ਉਸ ਕੇਸ ਦੀ ਪੈਰਵਾਈ ਨਹੀਂ ਕੀਤੀ, ਤੇ ਜੇ ਕੀਤੀ ਵੀ ਤਾਂ ਉਹਨਾਂ ਨੂੰ ਬਚਾਉਣ ਵਾਲੀਆਂ ਗੱਲਾਂ ਕੀਤੀਆਂ। ਜਦੋਂ
ਜਿਹੜੀ ਸੈਸ਼ਨ ਕੋਰਟ ਸੀ ਜਿੱਥੇ ਇਹ ਮੁਕੱਦਮਾ ਚੱਲਿਆ, ਉਤੋਂ ਉਹ ਬਰੀ ਹੋ ਗਏ ਸਾਰੇ ਦੋਸ਼ਟ। ਤਾਂ ਅਗਲੀ ਅਦਾਲਤ ਵਿੱਚ ਹਾਈ ਕੋਰਟ ਵਿੱਚ ਅਪੀਲ ਕਰਨੀ ਹੁੰਦੀ ਆ, ਉਹਦੀ ਇੱਕ ਤਰੀਕ ਹੁੰਦੀ ਆ ਵੀ ਇਹਦੇ ਅੰਦਰ ਅੰਦਰ ਤੁਸੀਂ ਕਰਨੀ ਆ, ਉਹ ਵੀ ਜਾਣ ਕੇ ਲੰਘਾਤੀ। ਤੇ ਮੁੜ ਕੇ ਭੋਲੇ ਜੇ ਪੰਛੀ ਬਣ ਕੇ ਵੀ ਆਪਾਂ ਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ, ਇਸ ਗੱਲ ਤੇ ਇਹਨਾਂ ਨੇ ਨਿਰੰਕਾਰੀਆਂ ਦਾ ਪੱਖ ਪੂਰਿਆ। ਤੇ ਉਸ ਗੱਲ ਸਮੇਤ ਹੋਰ ਬੜੇ ਮਸਲੇ ਸੀ ਜਿਹ ਤੋਂ ਸਿੱਖ ਜਜ਼ਬਾਤ ਬੜੇ ਔਖੇ ਸੀ ਇਹਨਾਂ ਤੋਂ। ਤੇ ਅਕਾਲੀ ਦਲ ਦੇ ਅੰਦਰ ਵੀ ਉਦੋਂ ਪੰਥ ਪ੍ਰਸਤੀ ਦੀ ਭਾਵਨਾ ਕਾਫੀ ਮਜ਼ਬੂਤ ਸੀਗੀ ਉਸ ਸਮੇਂ ਦੇ ਵਿੱਚ। ਤਾਂ ਅਕਾਲੀ ਲੀਡਰਾਂ ਨੇ ਖੁਦ ਹੀ ਵੀ ਇਹਦੇ ਖਿਲਾਫ, ਇਸ ਸਰਕਾਰ ਦੇ ਖਿਲਾਫ ਜਿਹੜਾ ਸੀਗਾ ਮੋਰਚਾ ਖੋਲੀ ਰੱਖਿਆ। ਅੰਤ 1980 ਦੇ ਵਿੱਚ ਜਦੋਂ ਕੇਂਦਰ ਦੇ ਵਿੱਚ ਜਿਹੜੀ ਆ ਇੰਦਰਾ ਗਾਂਧੀ ਸੱਤਾ ਚ ਆਉਂਦੀ ਹੈ, ਤਾਂ ਉਦੋਂ ਫਿਰ ਉਹ ਸਰਕਾਰਾਂ ਸਾਰੀਆਂ ਜਿਹੜੀਆਂ ਸੀਗੀਆਂ ਜਿੱਥੇ ਜਿੱਥੇ ਗੈਰ ਕਾਂਗਰਸੀ ਸਰਕਾਰਾਂ ਸੀ ਉਹਨਾਂ ਨੂੰ ਤੋੜਨ ਦਾ ਅਮਲ ਚੱਲਿਆ। ਤੇ ਇੱਧਰ ਪੰਜਾਬ ਦੇ ਵਿੱਚ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਜਦੋਂ ਆਉਂਦਾ ਹੈ 1979-80 ਦੇ ਵਿੱਚ, ਉਸ ਮੌਕੇ ਇਹਨਾਂ ਨੇ ਬੜਾ ਇੱਥੇ ਵੱਡੇ ਵੱਡੇ ਵਾਅਦੇ ਕੀਤੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ ਤੇ ਹੋਰ ਲੀਡਰਾਂ ਨੇ ਕਿ ਸਾਡੇ ਕੋਲੇ ਪੂਰੇ ਐਮਐਲਏ ਨੇ, ਕੋਈ ਵੀ ਇਹੋ ਜਿਹਾ ਕਾਰਨ ਨਹੀਂ ਹੈ ਕਿ ਸਾਡੀ ਸਰਕਾਰ ਤੋੜੀ ਜਾਵੇ, ਪਰ ਜੇਕਰ ਕਾਂਗਰਸ ਦੇ ਤਾਨਾਸ਼ਾਹੀ ਰਵੱਈਏ ਨੇ ਸਾਡੀ ਸਰਕਾਰ ਤੋੜੀ, ਅਸੀਂ ਚਮਕੌਰ ਦੀ ਗੜੀ ਬਣਾ ਦੇਾਂਗੇ, ਅਸੀਂ ਇੰਟਰਨੈਟ ਖੜਕਾ ਦੇਾਂਗੇ, ਅਸੀਂ ਆਹ ਕਰ ਦੇਾਂਗੇ, ਵਾਹ ਕਰ ਦੇਾਂਗੇ। ਸੋ ਇਹਨਾਂ ਨੇ ਬੜੇ ਅਹਿਦ ਕੀਤੇ, ਬੜੇ ਪਰਨ ਕੀਤੇ, ਪਰ ਉਹ ਸਾਰੇ ਦਾ ਸਾਰਾ ਕੁਝ ਬਿਲਕੁਲ ਬੇਕਾਰ ਸੀਗਾ। ਜਦੋਂ ਦਿੱਲੀ ਤੋਂ ਹੁਕਮ ਆ ਗਿਆ, ਸਰਕਾਰ ਤੋੜ ਦਿੱਤੀ, ਇਹਨਾਂ ਨੇ ਠੁੱਸ ਫਟਾਕਾ ਬਣ ਕੇ ਦਿਖਾਤਾ, ਜੀ ਤੋਂ ਦੁਖੀ ਹੋਏ ਸਿੱਖ ਨੌਜਵਾਨਾਂ ਨੇ, ਕਿਉਂਕਿ ਲੋਕ ਮਖੌਲਾਂ ਕਰਦੇ ਸੀ ਵੀ ਤੁਹਾਡੇ ਲੀਡਰ ਤਾਂ ਕਹਿੰਦੇ ਸੀ ਪੱਟੇ ਚੱਕ ਦਿਆਂਗੇ, ਤੇ ਸਰਕਾਰ ਤੋੜ ਦਿੱਤੀ, ਹੁਣ ਕਰਕੇ ਦਿਖਾਓ ਕੁਛ। ਤਾਂ ਹੋਲਾ ਮਹੱਲਾ ਜਦੋਂ ਆਇਆ, ਉਦੋਂ ਸਿੱਖ ਨੌਜਵਾਨਾਂ ਨੇ ਅਕਾਲੀ ਦਲ ਦੀ ਸਟੇਜ ਤੇ ਕਬਜ਼ਾ ਕਰਕੇ ਉੱਥੇ ਫਿਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਕਿਹਾ ਵੀ ਆਹ ਪੜ੍ਹ, ਉਹਦੇ ਉੱਤੇ ਲਿਖਿਆ ਹੋਇਆ ਸੀ ਜਿਹੜੇ ਇਹਨਾਂ ਦੇ ਬਿਆਨ ਸੀਗੇ ਵੀ ਅਸੀਂ ਜੀ ਜੇਕਰ ਪੰਜਾਬ ਸਰਕਾਰ ਭੰਗ ਕੀਤੀ ਤਾਂ ਅਸੀਂ ਪੰਜਾਬ ਨੂੰ ਚਮਕੌਰ ਦੀ ਗੜੀ ਬਣਾ ਦਿਆਂਗੇ, ਦਿੱਲੀ ਦੀ ਇੰਟਰਨੈਟ ਖੜਕਾ ਦਿਆਂਗੇ। ਉਹ ਸਾਰੇ ਬਿਆਨ ਅਖਬਾਰਾਂ 'ਚ ਜਿਵੇਂ ਛਪੇ ਸੀ, ਉਹ ਸਾਰਿਆਂ ਦਾ ਕੋਲਾਜ ਬਣਾ ਕੇ ਨਾ ਇੱਕ ਇਸ਼ਤਿਹਾਰ, ਇੱਕ ਪੋਸਟਰ ਦੇ ਰੂਪ ਦੇ ਵਿੱਚ ਸਿੱਖ ਨੌਜਵਾਨਾਂ ਨੇ, ਉਹਨਾਂ ਕੋਲੇ ਹਥਿਆਰ ਵੀ ਸੀ, ਸਟੇਜ ਦੇ ਉੱਤੇ ਇਸ ਤਰ੍ਹਾਂ ਚੜੇ। ਜਿੱਥੋਂ ਤੱਕ ਖਿਆਲ ਆ ਉਹਦੇ 'ਚ ਚਲੋ ਦਲ ਖਾਲਸਾ ਨਾਲ ਸੰਬੰਧਿਤ ਸਰਦਾਰ ਹਰਸਿਮਰਨ ਸਿੰਘ, ਭਾਈ ਗਜਿੰਦਰ ਸਿੰਘ ਤੇ ਹੋਰ ਸਿੰਘ ਤਾਂ ਸੀਗੇ ਹੀ, ਹੋਰ ਵੀ ਜਿਨ੍ਹਾਂ ਨੂੰ ਬਾਅਦ ਵਿੱਚ ਆਪਾਂ ਬੱਬਰ ਖਾਲਸਾ ਦੇ ਵਿੱਚ ਦੇਖਿਆ, ਭਾਈ ਸੁਖਦੇਵ ਸਿੰਘ ਬੱਬਰ ਜਾਂ ਹੋਰ ਸਿੰਘ, ਇਹ ਵੀ ਸੀ। ਉਸ ਵੇਲੇ ਜਿਹੜੇ ਪੰਜਾਬ ਦੇ ਵਿੱਚ ਨੌਜਵਾਨ ਸਿੱਖ ਸੀ ਜਿਨ੍ਹਾਂ ਨੇ ਬਾਅਦ ਵਿੱਚ 1978 ਤੋਂ ਬਾਅਦ ਵਾਲੇ ਖਾੜਕੂ ਸੰਘਰਸ਼ ਵਿੱਚ, ਖਾਲਿਸਤਾਨੀ ਸੰਘਰਸ਼ ਵਿੱਚ ਵੱਡੇ ਪੱਧਰ ਤੇ ਸੇਵਾ ਕੀਤੀ, ਉਹ ਸਾਰੀਆਂ ਸ਼ਖਸੀਅਤਾਂ ਉਸ ਮੌਕੇ ਇਸ ਹੋਲੇ ਮਹੱਲੇ ਤੇ ਪਹੁੰਚੀਆਂ ਤੇ ਉਹਨਾਂ ਨੇ ਸਟੇਜ ਦੇ ਉੱਤੇ ਕਬਜ਼ਾ ਕਰਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਰਾਹੀਂ ਪੂਰੀ ਅਕਾਲੀ ਲੀਡਰਸ਼ਿਪ ਨੂੰ ਇਸ ਤਰੀਕੇ ਨਾਲ ਘੇਰਿਆ। ਪਰ ਉਹ ਗੱਲ ਦਾ ਲੋਕਾਂ ਦੇ ਵਿੱਚ ਗੁੱਸਾ ਤਾਂ ਸੀ ਕਿ ਇਹਨਾਂ ਨੇ ਅਕਾਲੀਆਂ ਨੇ ਮਾੜਾ ਕੀਤਾ, ਪਰ ਲੋਕਾਂ ਨੂੰ ਇਹ ਵੀ ਨਹੀਂ ਸੀ ਬੜਾ ਚੰਗਾ ਲੱਗਦਾ ਕਿ ਸਟੇਜਾਂ ਦੇ ਉੱਤੇ ਚੜ੍ਹ ਕੇ ਇਸ ਤਰ੍ਹਾਂ ਕਰੋ। ਪਰ ਅਕਾਲੀ ਦਲ ਦਾ ਇਸ ਤਰੀਕੇ ਦਾ ਜਿਹੜਾ ਰਵੱਈਆ ਸੀ, ਪਹਿਲੋਂ ਵੱਡੇ ਵੱਡੇ ਵਾਅਦੇ ਕਰ ਲੈਣੇ, ਦਾਮਗਜੇ ਕਰ ਲੈਣੇ, ਮਾਰ ਲੈਣੇ, ਮੁੜ ਕੇ ਪਿੱਛੇ ਪੈਰ ਕਰ ਲੈਣਾ, ਇਹ ਚੀਜ਼ ਜਿਹੜੀ ਸੀ ਬੜਾ ਸਿੱਖ ਨੌਜਵਾਨਾਂ ਨੂੰ ਤੰਗ ਕਰਦੀ ਸੀ। ਤੇ ਇਹੀ ਹਾਲ ਰਿਹਾ ਕਿ ਜਦੋਂ ਥੋੜੇ ਸਮੇਂ ਬਾਅਦ ਧਰਮ ਯੁੱਧ ਮੋਰਚਾ ਲੱਗਿਆ 1982 ਚ, ਜਦੋਂ ਇਹਨਾਂ ਨੇ ਮਰਜੀਵੜੇ ਬਣਾਉਣੇ ਜਾਂ ਇਹਨਾਂ ਨੇ ਪਰਨ ਕਰਾਇਆ ਵੀ ਅਸੀਂ ਸਿਰ ਮਾਰ ਦਿਆਂਗੇ, ਉਦੋਂ ਵੀ ਲੋਕਾਂ ਨੂੰ ਇਹੀ ਸੀ ਵੀ ਤੁਸੀਂ ਐਵੇਂ ਮਾਰੀ ਜਾਂਦੇ ਹੋ, ਇਹ ਗੱਲਾਂ ਦਾ ਕੋਈ ਮਤਲਬ ਨਹੀਂ, ਤੁਸੀਂ ਪਹਿਲਾਂ ਵੀ ਇਹੋ ਜਿਹੀਆਂ ਗੱਲਾਂ ਬੜੀਆਂ ਕੀਤੀਆਂ ਨੇ। ਪਰ ਇਸ ਸਾਰੇ ਮਾਹੌਲ ਦੇ ਵਿੱਚ ਸਿੱਖ ਨੌਜਵਾਨਾਂ ਦੇ ਕੋਲ ਇੱਕ ਵੱਖਰਾ ਆਪਸ਼ਨ ਵੀ ਸੀ, ਉਹ ਸੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਾਲਾ ਪਲੇਟਫਾਰਮ। ਸੋ ਧਰਮ ਯੁੱਧ ਮੋਰਚੇ ਦੇ ਵਿੱਚ ਜੇ ਤਾਂ ਅਕਾਲੀ ਦਲ ਦਾ ਜਾਂ ਲੌਂਗੋਵਾਲ ਦਾ ਇਕੱਲੇ ਦਾ ਹਿਸਾਬ ਕਿਤਾਬ ਹੁੰਦਾ ਤਾਂ ਸ਼ਾਇਦ ਧਰਮ ਯੁੱਧ ਮੋਰਚਾ ਉਸ ਤਰੀਕੇ ਦੀ ਬੁਲੰਦੀ ਨਾ ਛੋੜਦਾ। ਬੇਸ਼ੱਕ ਕਾਂਗਰਸ ਦੇ ਇੰਦਰਾਂ ਦੇ ਜ਼ੁਲਮ ਬੜੇ ਭਿਆਨਕ ਸੀ, ਪਰ ਨਿਰੰਕਾਰੀਆਂ ਦਾ ਮਸਲਾ ਵੀ ਸੀ। ਪਰ ਅਸਲੀ ਗੱਲ ਇਹ ਆ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਹਾਜ਼ਰੀ ਕਰਕੇ ਧਰਮ ਯੁੱਧ ਮੋਰਚੇ ਦੇ ਅਰਥ ਬਦਲ ਗਏ। ਉਸ ਮੋਰਚੇ ਦੇ ਵਿੱਚ ਵਾਰ-ਵਾਰ ਅਕਾਲੀ ਧਾਰਾ ਨੇ ਨੀਵਾਂਪਣ ਦਿਖਾਇਆ। ਜਦੋਂ ਇਹ ਮੁਲਾਕਾਤਾਂ 'ਚ ਜਾਂਦੇ ਰਹੇ ਆ, ਮੀਟਿੰਗਾਂ ਕਰਦੇ ਰਹੇ ਆ ਦਿੱਲੀ ਦਰਬਾਰ ਦੇ ਕਰਿੰਦਿਆਂ ਨਾਲ ਸਮੇਤ ਇੰਦਰਾ ਗਾਂਧੀ, ਉਹ ਉੱਥੇ ਕੋਈ ਇਹਨਾਂ ਦੀ ਸੁਣਵਾਈ ਨਹੀਂ ਸੀ ਕਰਦੇ। ਪੰਜਾਬ ਦੇ ਵਿੱਚ ਇਹ ਜਿਹੜਾ ਮੋਰਚਾ ਸੀ ਇਹਦੇ ਬਾਰੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਠੋਕ ਵਜਾ ਕੇ ਕਹਿੰਦੇ ਸੀ
ਬਈ ਆ ਆਨੰਦਪੁਰ ਦਾ ਮਤਾ ਇਹਦੀ ਇੱਕ ਇੱਕ ਮੱਦ ਪੂਰੀ ਕਰਾਉਣੀ ਆ, ਜਿਹਦੀ ਸਹੁੰ ਖਾ ਕੇ ਅਰਦਾਸ ਕਰਕੇ ਮੋਰਚਾ ਸ਼ੁਰੂ ਕੀਤਾ। ਸੋ ਉਸ ਮਾਹੌਲ ਦੇ ਵਿੱਚ ਅਕਾਲੀ ਆਗੂ ਬੜਾ ਕਸੂਤਾ ਫਸੇ ਹੋਏ ਸੀਗੇ। ਆਨੰਦਪੁਰ ਦਾ ਮਤਾ ਜਿਹੜਾ ਉਹ ਬਿਲਕੁਲ ਸਹੀ ਤੇ ਸੱਚੀ ਗੱਲ ਸੀ। ਮੁਲਕ ਦੇ ਢਾਂਚੇ ਦੇ ਅੰਦਰ ਅੰਦਰ ਫੈਡਰਲਿਜ਼ਮ ਜਿਹੜਾ ਕਿ 1947 ਤੋਂ ਪਹਿਲਾਂ ਇਸ ਖਿੱਤੇ ਵਿੱਚ ਸਾਰਿਆਂ ਨੂੰ ਕਹਿ ਕੇ ਵੀ ਆਪਾਂ ਫੈਡਰਲ ਢਾਂਚਾ ਬਣਾਵਾਂਗੇ, ਜੋੜਿਆ ਗਿਆ ਸੀ। ਸਾਰੇ ਸੂਬਿਆਂ ਨੂੰ ਬਰਾਬਰ ਦੇ ਅਧਿਕਾਰ, ਕੇਂਦਰ ਜਿਹੜਾ ਸੀ ਉਹਨੂੰ ਕੁਝ ਖਾਸ ਅਧਿਕਾਰ ਦੇਣ ਦੇ ਨਾਲ ਇਹ ਸਾਰੀ ਗੱਲ ਜਿਹੜੀ ਸੀ ਇੱਕ ਚੰਗਾ ਰੂਪ ਲੈ ਸਕਦੀ ਸੀ। ਪਰ ਆਨੰਦਪੁਰ ਦੇ ਮਤੇ ਦੇ ਬਹਾਨੇ ਸਿੱਖਾਂ ਨੂੰ ਵੱਖਵਾਦੀ ਤੇ ਅੱਤਵਾਦੀ ਗਰਦਾਨ ਕੇ ਜਿਵੇਂ ਓਲੰਪਿਕ ਖੇਡਾਂ ਮੌਕੇ ਜਲੀਲ ਕੀਤਾ, ਜਿਵੇਂ ਹਰਿਆਣੇ ਦੇ ਵਿੱਚ ਭਜਨ ਲਾਲ ਦੀ ਕਮਾਂਡ ਵਿੱਚ ਕਾਂਗਰਸੀਆਂ ਨੇ ਸਿੱਖਾਂ ਦੇ ਉੱਤੇ ਸਭ ਤੋਂ ਭੈੜੇ ਦਰਜੇ ਦੀਆਂ ਨੀਵੀਆਂ ਗੱਲਾਂ, ਜਿਹਨੂੰ ਕਰਤੂਤਾਂ ਕਿਹਾ ਜਾਵੇ, ਉਹ ਕੀਤੀਆਂ। ਉਹਦੇ ਕਰਕੇ ਦਿਨੋਂ ਦਿਨ ਮਾਹੌਲ ਜਿਹੜਾ ਹਿੰਦੂ ਸਿੱਖ ਏਕਤਾ ਜਿਹਨੂੰ ਕਹਿੰਦੇ ਆ, ਉਹ ਇਹਨਾਂ ਨੇ ਤੋੜਨ ਤੇ ਲੱਕ ਬੰਨਤਾ ਵੀ ਤਾਂ ਕਿ ਸਾਰੇ ਭਾਰਤ ਵਿੱਚ ਸਿੱਖਾਂ ਦੀ ਬਦਨਾਮੀ ਹੋਵੇ। ਧਰਮ ਯੁੱਧ ਮੋਰਚੇ ਦੌਰਾਨ ਬਹੁਤ ਡਾਇਮੈਂਸ਼ਨਸ, ਬੜੇ ਕੁਝ ਨਵੇਂ ਪੁਰਾਣੇ ਹੋਏ। ਉਹਦੇ ਵਿੱਚ ਹੀ ਅੱਜ ਦਾ ਦਿਨ ਆਪਾਂ ਜੇ ਚੇਤੇ ਕਰੀਏ ਤਾਂ ਜਿਹੜਾ DIG ਜਿਹੜਾ ਸੀਗਾ ਅਟਵਾਲ, ਉਹਦਾ ਕਤਲ ਹੁੰਦਾ। ਉਪਰੰਤ ਜਿਹੜਾ ਮੋਗੇ ਦਾ ਇੱਕ ਗੁਰਦੁਆਰਾ ਸੀ, ਬੀਬੀ ਕਾਹਨਪੁਰ ਵਾਲਾ ਗੁਰਦੁਆਰਾ ਕਹਿ ਦਿੰਦੇ ਆ, ਉੱਥੇ ਅੱਜ ਦੇ ਦਿਨ 26 ਅਪ੍ਰੈਲ 1984 ਨੂੰ ਇੱਕ ਘੇਰਾ ਪਾ ਦਿੱਤਾ ਖਾਕੀ ਵਰਦੀ ਨੇ, ਤੇ ਉੱਥੇ ਸਿੰਘ ਅੰਦਰ ਨਜ਼ਰਬੰਦ ਹੋ ਗਏ। ਉਹ ਸਾਰਾ ਜਿਹੜਾ ਮਾਹੌਲ ਬਣਿਆ ਸੀ ਅੱਜ ਦੇ ਦਿਨ, ਉਹ ਅਸਲ ਵਿੱਚ ਦਰਬਾਰ ਸਾਹਿਬ ਵਾਲੇ ਵੱਡੇ ਮੋਰਚੇ ਦੀ ਜਾਂ ਵੱਡੇ ਇਸ ਐਕਸ਼ਨ ਦੀ, ਜਿਹਨੂੰ ਇੰਡੀਅਨ ਸਟੇਟ ਸਿਸਟਮ ਬਲੂ ਸਟਾਰ ਆਪਰੇਸ਼ਨ ਕਹਿੰਦਾ, ਸਾਕਾ ਨੀਲਾ ਤਾਰਾ ਕਹਿੰਦਾ, ਆਪਣਾ ਸ਼ਬਦ ਘੱਲੂਘਾਰਾ ਹੈ। ਸੋ ਜਿਹੜਾ ਜੂਨ 84 ਦਾ ਘੱਲੂਘਾਰਾ, ਇਹਦੀ ਉੱਥੇ ਇਹਨਾਂ ਨੇ ਪ੍ਰੈਕਟਿਸ ਕੀਤੀ, ਐਕਸਰਸਾਈਜ਼ ਕਰਕੇ ਦੇਖੀ ਇੱਕ ਗੁਰਦੁਆਰੇ ਨੂੰ ਉਵੇਂ ਘੇਰਾ ਪਾ ਕੇ ਕੀ ਹੋ ਸਕਦਾ। ਪਰ ਉੱਥੇ ਇਹਨਾਂ ਨੂੰ ਆਖਰ ਸਿੱਖ ਸੰਗਤਾਂ ਦੇ ਦਬਾਅ ਹੇਠ, ਕਿਉਂਕਿ ਐਲਾਨ ਹੋ ਗਿਆ ਸੀ ਵੀ ਸਾਰੀਆਂ ਸਿੱਖ ਸੰਗਤਾਂ ਆਪੋ ਆਪਣੇ ਪਿੰਡਾਂ ਸ਼ਹਿਰਾਂ ਤੋਂ ਮੋਗੇ ਨੂੰ ਕੂਚ ਕਰੋ, ਤਾਂ ਉੱਥੇ ਘੇਰਾ ਉਹ ਛੱਡਣਾ ਪੈ ਗਿਆ। ਪਰ ਇੱਥੋਂ ਹੀ ਅਗਲੀ ਕਹਾਣੀ ਜਿਹੜੀ ਆ ਉਹ ਫਿਰ ਸਾਰੀ ਚੱਲੀ, ਜਿਹਦੇ ਵਿੱਚ ਇਹ ਜਿਹੜਾ ਗੁਰਦੁਆਰਾ ਮੋਗੇ ਵਾਲਾ, ਉਹ ਤੋਂ ਸਬਕ ਸਿੱਖਿਆ ਹੋਇਆ ਸੀ, ਜਿਹੜਾ ਉਹ ਲਾਗੂ ਕਰਦਿਆਂ ਹੋਇਆਂ ਬਾਅਦ ਵਿੱਚ 6 ਜੂਨ ਨੂੰ ਜਿਹੜਾ ਘੱਲੂਘਾਰਾ ਵਾਪਰਿਆ, ਉਹ ਇੱਕ ਵੱਖਰਾ ਫਿਰ ਐਪੀਸੋਡ ਜਿਹੜਾ ਹੈਗਾ ਉਹ ਕੌਮ ਦੇ ਲੇਖੇ ਹੋ ਗਿਆ। ਸਾਡਾ ਇਸ ਗੱਲ ਨੂੰ ਦੱਸਣ ਦਾ ਭਾਵ ਇਹ ਹੈ ਕਿ ਜੇ ਕਿਤੇ 1978 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਿੱਖ ਜਜ਼ਬਾਤਾਂ ਦੀ ਕਦਰ ਕਰਦੇ, ਨਿਰੰਕਾਰੀਆਂ ਦੀ ਹਮਾਇਤ ਨਾ ਕਰਦੇ, ਲਾਲਾ ਜਗਤ ਨਾਰਾਇਣ ਦੀ ਬੋਲੀ ਨਾ ਬੋਲਦੇ, ਜੇ ਕਿਤੇ ਸਾਰੀ ਇਸ ਕਾਰਵਾਈ ਤੋਂ ਬਾਅਦ ਉਹਨਾਂ ਦੋਸਤਾਂ ਨੂੰ ਸਜ਼ਾ ਕਰਵਾ ਦਿੰਦੇ, ਤਾਂ ਸ਼ਾਇਦ ਮਾਹੌਲ ਕੁਝ ਹੋਰ ਹੁੰਦਾ। ਪਰ ਇਸ ਮਾਹੌਲ ਨੂੰ ਬਦਲਣ ਦੇ ਵਿੱਚ ਇਹਨਾਂ ਦੇ ਗਲਤ ਫੈਸਲੇ ਜਿਹੜੇ ਆ, ਉਹ ਜਦੋਂ ਸੱਤਾ ਤੋਂ ਬਾਹਰ ਹੋ ਗਏ, ਫਿਰ ਕਹਾਣੀ ਹੋਰ ਪਾਸੇ ਨੂੰ ਤੁਰ ਗਈ, ਜਿਹਦੇ ਵਿੱਚ ਭਾਈ ਕੁਲਵੰਤ ਸਿੰਘ ਨਾਗੋਕੇ ਦਾ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਇਹਨਾਂ ਨੇ ਕਤਲ ਕਰ ਦਿੱਤਾ। ਹੋਰ ਬਹੁਤ ਸਾਰੇ ਸਿੱਖ ਨੌਜਵਾਨਾਂ ਦੇ ਉੱਤੇ ਤਸ਼ੱਦਦ ਹੋਇਆ, ਗ੍ਰਿਫਤਾਰੀਆਂ ਹੋਈਆਂ, ਜਿਹਦੇ ਵਿੱਚੋਂ ਧਰਮ ਯੁੱਧ ਮੋਰਚਾ ਜਿਹੜਾ ਉਹ ਨਿਕਲਿਆ ਤੇ ਫਿਰ ਘੱਲੂਘਾਰੇ ਤੱਕ ਗੱਲ ਗਈ। ਇਸ ਤੋਂ ਬਾਅਦ ਵਿੱਚ ਪੰਜਾਬ ਦੇ ਵਿੱਚ ਸਿੱਖ ਕੌਮ ਦੀ ਨਸਲਕੁਸ਼ੀ ਦਾ ਇੱਕ ਦੌਰ ਚੱਲਿਆ, ਜਿਹਦੇ ਵਿੱਚ ਨਵੰਬਰ 1984 ਨੂੰ ਸਭ ਤੋਂ ਵੱਡਾ ਜਿਹੜਾ ਐਕਸ਼ਨ ਆ 72 ਘੰਟੇ ਲਈ ਰਾਜੀਵ ਗਾਂਧੀ ਦੇ ਰਾਜ ਵਿੱਚ ਖੁੱਲ੍ਹ ਦਿੱਤੀ ਗਈ ਕਿ ਜਿੱਥੇ ਵੀ ਸਿੱਖ ਕੋਈ ਮਿਲਦਾ ਮਾਰ ਦਿਓ, ਇਹਨਾਂ ਦੀਆਂ ਧੀਆਂ ਭੈਣਾਂ ਬੇਪੱਤ ਕਰੋ ਤੇ ਇਹਨਾਂ ਦੀਆਂ ਜਾਇਦਾਦਾਂ ਲੁੱਟ ਲਓ, ਇਹਨਾਂ ਦੇ ਗੁਰਧਾਮਾਂ ਨੂੰ, ਗੁਰਦੁਆਰਾ ਸਾਹਿਬਾਨ ਨੂੰ, ਗੁਰਬਾਣੀ ਦੀਆਂ ਪੋਥੀਆਂ ਨੂੰ, ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਬੇਪੱਤ ਕਰੋ, ਬੇਅਦਬ ਕਰੋ। ਬਹੁਤ ਕੁਝ ਉਦੋਂ ਵਾਪਰਿਆ। ਔਰ ਇਸ ਤੋਂ ਬਾਅਦ ਵਿੱਚ ਇਹਦੇ ਨਾਲ ਹੀ ਪੰਜਾਬ ਦੇ ਵਿੱਚ ਸਿੱਖ ਨੌਜਵਾਨੀ ਨੇ ਸਿਰਾਂ ਤੇ ਖੱਫਣ ਬੰਨ੍ਹ ਕੇ ਜਿੱਥੇ ਕੌਮ ਦੇ ਲਈ ਲੜਨ ਦਾ, ਬਦਲੇ ਲੈਣ ਦਾ ਰਾਹ ਖੋਲ੍ਹਿਆ, ਉੱਥੇ ਨਾਲ ਹੀ ਖਾਲਿਸਤਾਨ ਦਾ ਸੰਘਰਸ਼ ਵਗਿਆ ਤੇ ਨਾਲ ਦੀ ਨਾਲ ਸਿੱਖਾਂ ਦੇ ਸੰਘਰਸ਼ ਨੂੰ ਦਬਾਉਣ ਦੇ ਨਾਂ ਹੇਠ ਇੰਡੀਅਨ ਸਟੇਟ ਸਿਸਟਮ ਨੂੰ ਸਿੱਖਾਂ ਦਾ ਕਤਲੇਆਮ ਕਰਨ ਦਾ ਲਾਇਸੈਂਸ ਮਿਲ ਗਿਆ ਵੀ ਇਹ ਜੀ ਹਥਿਆਰਬੰਦ ਹੋ ਕੇ ਅੱਤਵਾਦ ਫੈਲਾ ਰਹੇ ਨੇ, ਅਸੀਂ ਇਹਨਾਂ ਨੂੰ ਜਿਹੜਾ ਕਾਬੂ ਕਰਨਾ। ਸੋ ਇਸ ਮਾਹੌਲ ਦੇ ਵਿੱਚ ਜਦੋਂ ਸਿੱਖ ਲਗਾਤਾਰ ਜ਼ੁਲਮ ਝੱਲਦੇ ਰਹੇ, ਮਾਰ ਮਰਈਆ ਹੁੰਦਾ ਰਿਹਾ, 1995 ਵਿੱਚ ਬਿਆੰਤੇ ਮੁੱਚੜ ਤੋਂ ਬਾਅਦ, ਉਹਦੇ ਜਾਣ ਤੋਂ, ਕਤਲ ਹੋਣ ਤੋਂ ਬਾਅਦ, ਬੰਬ ਧਮਾਕੇ ਵਿੱਚ ਉਡਾਉਣ ਤੋਂ ਬਾਅਦ
सिख उड़ीक रहे सी कि साडे सारे मसलियां दा कोई हल। उस 1997 ਦੇ फरवरी महीने ਦੇ ਵਿੱਚ गैर गडमी वोट पा के जिवें हुण आम आदमी पार्टी की सरकार बनाई आ, उवें लोकां ने सरदार प्रकाश सिंह बादल नूं मुख मंत्री बनाया। पर ये कुर्सी ते बैठण सार अपने कीते हुए वादियां तो मुकर गए। इन्हां ने उदों पहला तां कल्ले निरंकारियां नाल ही सहमति रखी सी। इस तो पहला तां यही गल लोकां नूं पता सी कि जिहड़े पंजाब दे विच डेरे ने एंटी सिख, सिख रहत मर्यादा दे, सिख फलसफे दे उल्ट ਜਿਹੜੇ ਸਿੱਖਾਂ ਨੂੰ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਨਾਲੋਂ ਤੋੜਦੇ ਆ, ਵੀ ਉਹਨਾਂ ਦੇ ਨਾਲ ਬਾਦਲ ਪਰਿਵਾਰ ਦਾ ਜਾਂ ਬਾਦਲ ਸਾਹਿਬ ਦਾ ਕੋਈ ਤਾਲਮੇਲ ਹੈ। ਪਰ 1997 ਤੋਂ ਜਦੋਂ ਸੱਤਾ ਮਿਲੀ ਉਦੋਂ ਫਿਰ ਬਹੁਤ ਕੁਝ ਇਹੋ ਜਿਹਾ ਨੰਗਾ ਹੋਇਆ, ਖਾਸ ਤੌਰ ਦੇ ਉੱਤੇ ਉਹਨਾਂ ਬੁੱਚੜ ਤੇ ਜ਼ਾਲਮ ਪੁਲਸੀਆਂ ਜਿਨ੍ਹਾਂ ਨੂੰ ਖੁੱਲ੍ਹ ਦਿੱਤੀ ਸੀ ਦਿੱਲੀ ਨੇ, ਤੇ ਉਹਨਾਂ ਦੇ ਹੱਥ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਸੀ। ਤੇ ਇਹ ਯਕੀਨ ਦਿਵਾਇਆ ਗਿਆ ਸੀ 1997 ਵਾਲੀਆਂ ਚੋਣਾਂ ਮੌਕੇ ਕਿ ਇੱਧਰ ਸਾਡੀ ਸਰਕਾਰ ਬਣਨੀ ਆ, ਉਧਰ ਅਸੀਂ ਉਹਨਾਂ ਬੁੱਚੜ ਅਫਸਰਾਂ ਨੂੰ ਚੱਕ ਕੇ ਜੇਲ੍ਹ 'ਚ ਮਾਰਨਾ, ਤੇ ਜਿਹੜੇ ਬੇਦੋਸ਼ੇ ਸਿੱਖ ਨੌਜਵਾਨ ਜੇਲ੍ਹਾਂ 'ਚ ਨਜ਼ਰਬੰਦ ਨੇ ਉਹਨਾਂ ਦੀਆਂ ਰਿਹਾਈਆਂ ਹੋ ਜਾਣੀਆਂ। ਪਰ ਇਹੋ ਜਿਹਾ ਕੁਝ ਨਹੀਂ ਵਾਪਰਿਆ। ਬਾਦਲ ਸਾਹਿਬ ਮੁੱਕਰ ਗਏ। ਉਹੀ ਜ਼ਾਲਮ ਤੇ ਬੁੱਚੜ ਅਫਸਰ ਇੱਥੋਂ ਤੱਕ ਕਿ ਇਜ਼ਹਾਰ ਆਲਮ ਵਰਗੇ ਜਿਹਨੇ ਆਲਮ ਸੈਨਾ ਬਣਾ ਕੇ ਮਾਝੇ ਦੇ ਵਿੱਚ ਸੰਤੋਖੇ ਕੈਂਟ ਦੇ ਰਾਹੀਂ ਬਹੁਤ ਹੀ ਨੀਵੇਂ ਪੱਧਰ ਦੀਆਂ ਵਾਰਦਾਤਾਂ ਕਰਵਾਈਆਂ, ਖਾੜਕੂ ਬਣ ਕੇ ਸਿੱਖਾਂ ਦੇ ਘਰਾਂ 'ਚ ਵੜ ਜਾਣਾ, ਰੇਪ ਕਰਨੇ, ਲੁੱਟਾਂ ਖੋਹਾਂ ਕਰਨੀਆਂ, ਫਰੌਤੀਆਂ ਲੈਣੀਆਂ। ਇਵੇਂ ਹੀ ਜਿਹੜਾ ਸਮੇਧ ਸੈਣੀ ਸੀ ਉਹ KPS ਗਿੱਲ ਦੇ ਜਿਹੜੇ ਸਭ ਤੋਂ ਪਿਆਰੇ ਉਹਦੇ ਬਲੂ ਆਈ ਵਾਲੇ ਨੇੜਲੇ ਉਹਦੇ ਸਭ ਤੋਂ ਚਹੇਤੇ ਬੰਦੇ ਸੀ, ਉਹਨਾਂ ਬੁੱਚੜਾਂ ਚੋਂ ਇੱਕ ਸੀ। ਸੋ ਪੰਜਾਬ ਭਰ ਦੇ ਵਿੱਚ ਉਹ ਸਾਰੇ ਜ਼ਾਲਮ ਤੇ ਬੁੱਚੜ ਅਫਸਰ ਚੁਣ ਚੁਣ ਕੇ ਨੇੜੇ ਲਾਏ ਗਏ। ਜੇ ਕੋਈ ਰਿਟਾਇਰ ਹੋ ਜਾਂਦਾ ਰਿਹਾ ਉਹਨੂੰ ਬਾਦਲ ਦਲ ਵਿੱਚ ਸ਼ਾਮਲ ਕਰ ਲਿਆ ਜਾਂਦਾ ਰਿਹਾ। ਤੇ ਉਸ ਮੌਕੇ ਲੋਕਾਂ ਨੂੰ ਸਮਝ ਲੱਗੀ ਕਿ ਅਸੀਂ ਤਾਂ ਸਮਝੇ ਨਹੀਂ ਸੀ ਕਿ ਪੰਜਾਬੀ ਪਾਰਟੀ ਜਿਹੜਾ ਬਣਾਇਆ ਇਹਨਾਂ ਨੇ 94 ਦੇ ਵਿੱਚ ਉਹ ਕੀ ਆ। ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਸ਼੍ਰੋਮਣੀ ਕਮੇਟੀ ਅਤੇ ਜਿਹੜਾ ਅਕਾਲ ਤਖਤ ਸਾਹਿਬ ਦੇ ਉਹਦੇ ਜੇ ਜਥੇਦਾਰ ਦੀ ਪਦਵੀ ਤੇ ਹੋਰ ਬਹੁਤ ਸਾਰੀਆਂ ਗੱਲਾਂ ਦੀ ਪ੍ਰਾਪਤੀ ਹੋਈ ਸੀ। 100 ਸਾਲ ਦੇ ਵਿੱਚ ਇਸ ਬਾਦਲ ਪਰਿਵਾਰ ਨੇ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਦੇ ਸਵਾਰਥਾਂ ਲਈ ਉਹਦੀ ਬਲੀ ਦੇ ਦਿੱਤੀ। ਅਕਾਲੀ ਦਲ ਦੀ ਅਕਾਲੀ ਜਿਹੜੀ ਧਾਰਾ, ਅਕਾਲੀ ਸਿਧਾਂਤ, ਅਕਾਲੀ ਫਲਸਫਾ ਉਹ ਖਤਮ ਕਰ ਦਿੱਤਾ। ਅਕਾਲੀ ਦਲ ਦਾ ਭੋਗ ਪਾ ਕੇ ਪੰਜਾਬੀ ਪਾਰਟੀ ਬਣਾ ਲਿਆ ਜਿਹਦਾ ਨਾਂ ਅਕਾਲੀ ਦਲ ਹੀ ਰੱਖਿਆ, ਪਰ ਉਹਦੇ ਵਿੱਚ ਹਿੰਦੂਆਂ ਨੂੰ, ਗੈਰ ਸਿੱਖਾਂ ਨੂੰ ਦਾਖਲ ਹੋਣ ਦਾ ਸੱਦਾ ਦੇਤਾ। ਜਿਸ ਤੋਂ ਬਾਅਦ ਵਿੱਚ ਪੰਜਾਬ ਦੇ ਵਿੱਚ ਇੱਕ ਨਵਾਂ ਐਪੀਸੋਡ ਸ਼ੁਰੂ ਹੋਇਆ ਜਿਹਦੇ ਬਾਰੇ ਲੋਕਾਂ ਨੂੰ 1997 ਦੀ ਚੋਣ ਮੌਕੇ ਬਿਲਕੁਲ ਅਹਿਸਾਸ ਨਹੀਂ ਸੀ। ਨਹੀਂ ਤਾਂ ਹੋ ਸਕਦਾ ਕਿ ਹੋਰ ਕੋਈ ਜਿਹੜਾ ਬਦਲ ਆ ਉਹਦੇ ਪਾਸੇ ਲੋਕ ਦੇਖ ਲੈਂਦੇ। ਜਿਹੜੀ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਣਾਇਆ ਸੀ ਉਹਦੇ ਵੱਲ ਦੇਖ ਲੈਂਦੇ। ਪਰ ਇਹਨਾਂ ਦਾ ਇੰਨਾ ਜ਼ਿਆਦਾ ਉਦੋਂ ਢੱਕਣ ਢੱਕਿਆ ਹੋਇਆ ਸੀ, ਇੰਨਾ ਜ਼ਿਆਦਾ ਬੁਰਕਾ ਪਾਇਆ ਹੋਇਆ ਸੀ ਕਿ ਲੋਕਾਂ ਨੂੰ ਸਮਝ ਹੀ ਨਹੀਂ ਲੱਗੀ ਕਿ ਇਹ ਤਾਂ ਕਾਂਗਰਸ ਵਰਗੀ ਪਾਰਟੀ। ਸੋ ਹੌਲੀ ਹੌਲੀ ਜਦੋਂ ਇਹ ਪਰਦਾ ਚੱਕਿਆ ਗਿਆ ਕਿ ਜੋ ਕੁਝ ਕਾਂਗਰਸ ਪਾਰਟੀ ਕਰਦੀ ਕਰਾਉਂਦੀ ਆ ਉਹੀ ਸਾਰਾ ਕੁਝ ਬਾਦਲ ਦਲ ਨੇ ਕਰਨਾ ਹੈ। ਤੇ ਇਹ BJP ਨਾਲ ਮੇਲ ਮਿਲਾਪ ਦਾ ਭਾਵ ਇਹ ਆ ਕਿ ਇਹ ਕੋਈ ਸਿਆਸੀ ਗੱਠਜੋੜ ਨਹੀਂ ਹੈਗਾ, ਇਹ ਇੱਕ ਸਵਾਰਥੀ ਗੱਠਜੋੜ ਆ ਜਿਹਦੇ ਤਹਿਤ ਸਿੱਖੀ ਅਤੇ ਸਿੱਖਾਂ ਦੇ ਉਲਟ ਹਰ ਧਿਰ ਨੂੰ ਪੰਜਾਬ ਦੇ ਵਿੱਚ ਸਰਗਰਮ ਹੋਣ ਦੀ ਖੁੱਲ੍ਹ ਆ। ਸੋ BJP ਨੂੰ, RSS ਨੂੰ, ਹਿੰਦੂ ਕੱਟੜਪੰਥੀਆਂ ਨੂੰ ਸਿੱਖੀ ਦਾ ਹਿੰਦੂਕਰਨ ਕਰਨ ਦੀ ਖੁੱਲ੍ਹ ਦਿੱਤੀ ਗਈ। RSS ਨੇ ਪੰਜਾਬ ਦੇ ਹਰ ਪਿੰਡ ਸ਼ਹਿਰ ਵਿੱਚ ਡੇਰੇ ਲਾ ਲਏ। ਸਿੱਖ ਦੋਖੀ ਤਾਕਤਾਂ ਨੂੰ ਪੂਰੀ ਹਮਾਇਤ ਮਿਲੀ। ਜਿਹੜੇ ਵੀ ਡੇਰੇ ਪਹਿਲਾਂ ਤਾਂ ਇਕੱਲਾ ਨਰਕਧਾਰੀਆਂ ਦਾ ਹੁੰਦਾ ਸੀ, ਫਿਰ ਡੇਰੇ ਭਨਿਆਰੇ ਦੇ ਵਿੱਚ ਅਕਾਲੀ ਆਗੂਆਂ ਦੀ ਆਮਦ ਹੋ ਗਈ। ਤੇ ਇਵੇਂ ਹੀ ਭੁੱਚੋ ਕਲਾਂ ਦੇ ਵਿੱਚ ਇੱਕ ਇਹੋ ਜਿਹਾ ਡੇਰਾ ਬਣ ਗਿਆ ਜਿੱਥੇ ਅੱਡ ਅੱਡ ਜਾਤਾਂ ਦੇ ਧਰਮਾਂ ਦੇ ਨਾਂ ਦੇ ਉੱਤੇ ਪੰਗਤਾਂ ਅਲੱਗ-ਅਲੱਗ ਲੱਗਦੀਆਂ ਸੀ, ਭਾਂਡੇ ਅੱਡ ਅੱਡ ਪਏ ਹੁੰਦੇ ਸੀ, ਦਲਿਤ ਭਾਈਚਾਰਾ ਕਹਿ ਕੇ ਲੋਕਾਂ ਨੂੰ ਮੱਥਾ ਨਹੀਂ ਸੀ ਟਿਕਵਾਇਆ ਜਾਂਦਾ। ਜਿਹੜੇ ਸਿੱਖ ਇਸ ਸਾਰੇ ਵਿਤਕਰੇ ਤੋਂ, ਡਿਸਕ੍ਰਿਮੀਨੇਸ਼ਨ ਤੋਂ ਜਲੀਲ ਹੋਣ ਦੀ ਜਿਹੜੀ ਗੱਲ ਨਹੀਂ ਸਹਾਰ ਸਕੇ ਉਹ ਫਿਰ ਸਰਸੇ ਜਾਣ ਲੱਗ ਪਏ। ਗਾਂ ਬਾਦਲ ਸਾਹਿਬ ਹੁਣੀ ਸਰਸੇ ਵੀ ਮੱਥਾ ਟੇਕੀ ਜਾਂਦੇ ਸੀ। ਇੱਕ ਨੂਰ ਮਹਿਲ ਦੇ ਵਿੱਚ ਆਸ਼ੂਤੋਸ਼ ਬਿਹਾਰ ਤੋਂ ਆ ਕੇ ਇੱਥੇ ਆਪਦਾ ਦੇਹਧਾਰੀ ਗੁਰੂ ਨਾਮ ਚਲਾਏ ਬੈਠਾ,
ਉੱਥੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਿੰਘਣੀ ਬੀਬੀ ਸੁਰਿੰਦਰ ਕੌਰ ਆਉਣ ਲੱਗ ਪਈ। ਇਵੇਂ ਹੀ ਬਿਆਸ ਡੇਰਾ, ਨਰਕਧਾਰੀਆਂ ਦਾ, ਕੂਕਿਆਂ ਦਾ, ਜਿੰਨੇ ਦੇਹਧਾਰੀ ਗੁਰੂ ਡੰਮ ਦੇ ਅੱਡੇ ਨੇ, ਜਿੱਥੇ ਵੀ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਦਾ ਵਿਰੋਧ ਹੁੰਦਾ ਸੀ, ਉਹਨਾਂ ਸਾਰਿਆਂ ਨਾਲ ਬਾਦਲ ਪਰਿਵਾਰ ਦੇ ਬਹੁਤ ਕਰੀਬੀ ਸੰਬੰਧ ਬਣ ਗਏ। ਨਾਲ ਦੀ ਨਾਲ ਮੰਦਰਾਂ ਦੇ ਵਿੱਚ ਜਾ ਕੇ ਟੱਲੀਆਂ ਖੜਕਾ ਕੇ ਹਿੰਦੂਆਂ ਵਾਂਗੂ ਜਿਹੜੀਆਂ ਗੱਲਾਂ ਕਦੇ ਵੀ ਸਿੱਖ ਨਹੀਂ ਕਰਦੇ, ਸਿੱਖਾਂ ਦੀ ਮਰਿਆਦਾ ਮਨਾ ਕਰਦੀ ਆ, ਉਹ ਸਾਰੇ ਕਰਨ ਦਾ ਕੰਮ ਜਿਹੜਾ ਸੀ ਤੁਰ ਪਿਆ। ਬਾਦਲ ਸਾਹਿਬ ਤੇ ਹੋਰ ਅਕਾਲੀ ਲੀਡਰ ਨੀਲੀਆਂ ਪੱਗਾਂ ਬੰਨ ਕੇ, ਤਿਲ ਕਰਵਾ ਕੇ ਹਵਨ ਕਰਵਾ ਰਹੇ ਆ, ਜਗਰਾਤਿਆਂ 'ਚ ਜਾ ਰਹੇ ਆ, ਤੇ ਜੈ ਮਾਤਾ ਦੀ, ਲਾਲ ਚੁੰਨੀਆਂ, ਵੈਸ਼ਨੋ ਦੇਵੀ, ਇਹ ਸਾਰਾ ਪ੍ਰਕਰਨ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਾ, ਅਕਾਲੀ ਦਲ ਦਾ ਇਤਿਹਾਸ ਜਿਹੜਾ ਸੀ, ਸ਼ਾਨਾ ਮੱਤਾ ਇਤਿਹਾਸ, ਉਹਨੂੰ ਕਲੰਕਿਤ ਕਰਨ ਵਾਲਾ ਉਹ ਦੌਰ ਚੱਲਿਆ, ਜਿਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਕਮਾਂਡ ਹੇਠ ਇੱਕ ਇਹੋ ਜਿਹਾ ਯੂਥ ਬ੍ਰਿਗੇਡ ਤਿਆਰ ਹੋਇਆ, ਜਿਹਨੇ ਹਰ ਇੱਕ ਪੰਥਕ ਅਤੇ ਕੌਮੀ ਦਰਦ ਰੱਖਣ ਵਾਲੇ ਨੂੰ ਘੇਰਨਾ ਅਤੇ ਘੂਰਨਾ, ਇਹ ਉਹਨਾਂ ਦੀ ਡਿਊਟੀ ਸੀ। ਸੋ ਪੰਜਾਬ ਦੇ ਵਿੱਚ ਲੋਕ ਇਹ ਆਸ ਕਰਦੇ ਰਹੇ ਕਿ ਜਦੋਂ ਆਪਣੇ ਕਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਨਗੇ, ਉਦੋਂ ਪੰਥ ਦੀ ਚੜ੍ਹਦੀ ਕਲਾ ਹੋਊਗੀ। ਪਰ ਜਿਵੇਂ ਇੱਕ ਅਮਰਵੇਲ ਉਸ ਦਰਖਤ ਤੋਂ ਸਾਰੀ ਸ਼ਕਤੀ ਲੈਂਦੀ ਆ, ਫਿਰ ਉਸ ਦਰਖਤ ਨੂੰ ਹੀ ਖਾ ਜਾਂਦੀ ਹੈ, ਉਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖਾਂ ਤੋਂ ਸਾਰੀ ਸ਼ਕਤੀ ਲੈ ਕੇ ਸਿੱਖਾਂ ਦੇ ਅੰਦਰਲੀ ਸਾਰੀ ਸੱਤਿਆ ਜਿਹੜੀ ਸਿੱਖੀ ਦੀ ਸੀ ਉਹ ਚੂਸ ਲਈ, ਜਿਵੇਂ ਅਮਰਵੇਲ ਕਰਦੀ ਹੈ। ਤੇ ਅੰਤ ਇਹ ਦਿਨ ਆ ਗਏ, ਇਹ ਸਿੱਖ ਜਗਤ ਅੰਦਰ ਅਕਾਲੀ ਆਗੂਆਂ ਤੇ ਅਕਾਲੀ ਦਲ ਦੇ ਖਿਲਾਫ ਰੋਸ ਇੰਨਾ ਵਧਿਆ ਕਿ 2015 ਦੇ ਵਿੱਚ ਡੇਰਾ ਸਰਸਾ ਵਾਲਿਆਂ ਨੂੰ ਬਗੈਰ ਗੱਲ ਤੋਂ ਮਾਫੀ ਵੀ ਦਿੱਤੀ ਗਈ, ਡੇਰਾ ਮੁਖੀ ਨੂੰ। ਫਿਰ 1 ਕਰੋੜ ਦੇ ਲਾਗੇ ਗੁਰੂ ਦੀ ਗੋਲਕ ਦਾ ਰੁਪਈਆ ਅਖਬਾਰਾਂ ਵਾਲਿਆਂ ਨੂੰ ਰਿਸ਼ਵਤ ਦੇ ਰੂਪ 'ਚ ਦਿੱਤਾ ਗਿਆ ਕਿ ਤੁਸੀਂ ਪੈਸੇ ਲੈ ਲਓ ਤੇ ਇਸ ਮਾਫੀ ਨੂੰ ਜਾਇਜ਼ ਦਰਸਾਓ। ਉਪਰੰਤ ਜਦੋਂ ਸਿੱਖ ਜਗਤ ਬਰਗਾੜੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰੇ ਜਾਣ ਤੋਂ ਭਾਵਕ ਰੂਪ ਦੇ ਵਿੱਚ ਉੱਥੇ ਮੋਰਚਾ ਲਾਈ ਬੈਠਾ ਸੀ, ਤਾਂ ਉਹਨਾਂ ਦਿਨਾਂ ਦੇ ਵਿੱਚ ਡੇਰਾ ਸਰਸਾ ਦੇ ਬਾਰੇ ਬੱਚਾ ਦੱਸ ਰਿਹਾ ਸੀ। ਜੇ ਕਿਤੇ 1 ਜੂਨ ਨੂੰ ਜਦੋਂ ਬੁਰਜ ਜਵਾਹਰ ਕੇ ਤੋਂ ਸਰੂਪ ਚੋਰੀ ਹੋਇਆ, ਉਸ ਦਿਨ ਹੀ ਬਾਦਲ ਸਾਹਿਬ ਉੱਥੇ ਕੋਈ ਚੱਜ ਹੱਲ ਦਾ ਸਟੈਂਡ ਲੈ ਜਾਂਦੇ ਬਤੌਰ ਮੁੱਖ ਮੰਤਰੀ ਕਿ ਮੈਨੂੰ ਇਹ ਦੁਸ਼ਟ ਕਾਬੂ ਕਰਨੇ ਚਾਹੀਦੇ ਆ, ਤਾਂ ਉਹ ਉਸ ਟਾਈਮ ਵੀ ਸਮੇਧ ਸੈਣੀ ਨੂੰ, ਡੀਜੀਪੀ ਨੂੰ ਕਹਿ ਸਕਦੇ ਸੀ। ਪਰ ਪੁਲਿਸ ਨੂੰ ਖੁੱਲ੍ਹ ਤਾਂ ਦਿੱਤੀ ਗਈ, ਖੁੱਲ੍ਹ ਇਹ ਦਿੱਤੀ ਗਈ ਕਿ ਜਿਹੜੇ ਲੋਕ ਬਰਗਾੜੀ ਕਾਂਡ ਦਾ ਇਨਸਾਫ ਮੰਗਦੇ ਆ, ਜਿਹੜੇ ਕਹਿੰਦੇ ਆ ਕਿ ਬੇਅਦਬੀ ਕਰਨ ਵਾਲਿਆਂ ਦੁਸ਼ਟਾਂ ਨੂੰ ਸਜ਼ਾ ਮਿਲੇ, ਉਹਨਾਂ ਸਾਰਿਆਂ ਦੇ ਛਿੱਤਰ ਫਿਰੋ। ਸੋ ਫਿਰ ਗੋਲੀ ਕਾਂਡ ਹੋਇਆ, ਜਿਹਦੀ ਆਪਾਂ ਇਹ ਅੱਜ ਦੇ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਗੱਲ ਕੀਤੀ ਆ, ਤੇ ਬਹੁਤ ਜ਼ੁਲਮ ਜਿਹੜਾ ਹੈ ਉਹ ਹੋਇਆ। ਸੋ ਬਾਦਲ ਦਲ ਦੇ ਰਾਜ ਵਿੱਚ ਸਿੱਖੀ ਅਤੇ ਸਿੱਖਾਂ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਲਈ ਬਹੁਤ ਭਿਆਨਕ ਸਮਾਂ ਰਿਹਾ। ਤੇ ਜਿੰਨੇ ਸਿੱਖੀ ਦੇ ਦੁਸ਼ਮਣ ਸੀ, ਚਾਹੇ ਉਹ ਭਨਿਆਰੇ ਵਾਲੇ ਆ, ਸਰਸੇ ਵਾਲੇ ਆ, ਬਿਆਸ ਵਾਲੇ ਆ, ਕੂਕੇ ਆ ਭੈਣੀ ਵਾਲੇ, ਜਾਂ ਨੂਰ ਮਹਿਲ ਵਾਲੇ ਆ, ਜਾਂ ਨਰਕਧਾਰੀਏ ਨੇ, ਇਹਨਾਂ ਸਭ ਦੀਆਂ ਮੌਜਾਂ ਸੀ। ਤੇ ਜਿਸ ਸੰਤ ਸਮਾਜ ਡੇਰਾਵਾਦ ਮਹੰਤਵਾਦ ਦੇ ਖਿਲਾਫ ਐਜੀਟੇਸ਼ਨ ਕਰਕੇ ਸਾਡੇ ਬਜ਼ੁਰਗਾਂ ਨੇ ਗੁਰਦੁਆਰਾ ਸੁਧਾਰ ਲਹਿਰ ਚਲਾਈ, ਤੇ ਗੁਰਦੁਆਰਾ ਮੂਵਮੈਂਟ ਦੇ ਵਿੱਚੋਂ ਬਹੁਤ ਵੱਡੀਆਂ ਪ੍ਰਾਪਤੀਆਂ ਹੋਈਆਂ। ਖਾਸ ਤੌਰ ਦੇ ਉੱਤੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਜਿਸ ਤਰੀਕੇ ਨਾਲ ਹਿੰਦੂ ਦੇਵੀ ਦੇਵਤਿਆਂ ਦੀਆਂ ਤੇ ਹੋਰ ਇਹੋ ਜਿਹੀਆਂ ਰਸਮਾਂ ਰਿਵਾਜ ਹੁੰਦੇ ਸੀ, ਉਹ ਸਾਰਾ ਕੁਝ ਬੰਦ ਕਰਾਇਆ। ਗੁਰਦੁਆਰਾ ਸੁਧਾਰ ਲਹਿਰ ਦੀ ਸਾਰੀ ਪ੍ਰਾਪਤੀ ਨੂੰ ਬਾਦਲ ਸਾਹਿਬ ਨੇ ਸਿਫਰ ਕਰ ਦਿੱਤਾ। ਉਹ ਸਾਰਾ ਕੁਝ ਜਿਹਦੇ ਖਿਲਾਫ ਸਿੱਖ ਲੜੇ ਮਰੇ, ਜਿਹੜਾ ਗੁਰੂ ਮਰਿਆਦਾ ਦੇ ਅਨੁਸਾਰ ਗਲਤ ਹੈ ਕਿ ਏਦਾਂ ਕਰਨਾ, ਉਹ ਸਾਰਾ ਕੁਝ ਬਾਦਲ ਸਾਹਿਬ ਨੇ ਆਪਦੇ ਚੇਲੇ ਬਾਲਕਿਆਂ ਤੋਂ ਕਰਵਾਇਆ। ਤੇ ਬਹੁਤ ਹੀ ਜ਼ਿਆਦਾ ਭੈੜੀ ਗੱਲ ਇਹ ਵਾਪਰੀ ਕਿ ਪੰਜਾਬ ਦੀ ਧਰਤੀ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਦਾ ਇਹੋ ਜਿਹਾ ਵਰਤਾਰਾ ਚੱਲਿਆ ਕਿ ਜਦੋਂ ਦੁਸ਼ਟਾਂ ਨੂੰ ਫੜ ਕੇ ਲੋਕਾਂ ਨੇ ਪੁਲਿਸ ਦੇ ਹਵਾਲੇ ਕਰਨਾ, ਤਾਂ ਪੁਲਿਸ ਵਾਲਿਆਂ ਦੀ ਇੱਕੋ ਹੀ ਗੱਲ ਹੁੰਦੀ ਸੀ, ਅੱਜ ਵੀ ਉਹੀ ਬੋਲੀ ਬੋਲਦੇ ਆ, ਰਾਜ ਬਸ਼ੱਕ ਦੀ ਕਾਂਗਰਸ ਦਾ ਆ ਗਿਆ ਜਾਂ ਹੁਣ ਆਮ ਆਦਮੀ ਪਾਰਟੀ ਦਾ ਆ ਗਿਆ ਕਿ ਜੀ ਜਿਹੜਾ ਪਾਪੀ ਫੜਿਆ ਇਹ ਤਾਂ ਦਿਮਾਗੀ ਤੌਰ ਤੇ ਅਪਸੈਟ। ਜੇ ਕਿਤੇ ਬਾਦਲ ਸਾਹਿਬ ਦੇ ਰਾਜ ਵਿੱਚ ਉਹਨਾਂ ਪਾਪੀਆਂ ਨੂੰ ਸਜ਼ਾਵਾਂ ਹੋ ਜਾਂਦੀਆਂ, ਤਾਂ ਹੋ ਸਕਦਾ ਬਾਅਦ ਵਿੱਚ ਹੋਣ ਵਾਲੀਆਂ ਜਿਹੜੀਆਂ ਬੇਅਦਬੀਆਂ ਨੇ ਉਹ ਨਾ ਵਾਪਰਦੀਆਂ। ਪਰ ਅੱਜ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਤਾ ਲੱਗਿਆ ਕਿ ਉਹ ਚੜ੍ਹਾਈ ਕਰ ਗਏ ਹੈ,
ਤਾਂ ਆਮ ਤੌਰ ਦੇ ਉੱਤੇ ਕਿਸੇ ਦੀ ਵੈਸੇ ਤਾਂ ਜਿਉਂਦੇ ਜੀ ਵੀ ਵਿਰੋਧਤਾ ਜਾਂ ਨਿੰਦਿਆ ਜਾਂ ਨਫ਼ਰਤ ਨਹੀਂ ਹੁੰਦੀ, ਕਰਨੀ ਨਹੀਂ ਚਾਹੀਦੀ। ਤੇ ਜਦੋਂ ਕੋਈ ਬੰਦਾ ਚੜ੍ਹਾਈ ਕਰ ਜਾਂਦਾ, ਉਦੋਂ ਬਾਅਦ ਵਿੱਚ ਤਾਂ ਸਾਡੇ ਆਮ ਪੰਜਾਬ ਵਿੱਚ ਪੇਂਡੂ ਸੁਭਾਅ ਦੇ ਵਿੱਚ ਆਮ ਗੱਲ ਆ ਇਹ, ਕਿ ਵੀ ਹੁਣ ਉਹਦੇ ਮਰਨ ਤੋਂ ਬਾਅਦ ਕਾਹਨੂੰ ਮਿੱਟੀ ਪੱਟਦੇ ਹੋ, ਛੱਡੋ ਇਸ ਗੱਲ ਨੂੰ। ਪਰ ਇੰਨੇ ਲੋਕ ਦੁਖੀ ਹੈ ਕਿ ਇੱਕ ਪਾਸੇ ਅਜੇ ਉਸ ਸ਼ਖਸੀਅਤ ਦਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸੰਸਕਾਰ ਵੀ ਨਹੀਂ ਹੋਇਆ। ਅਜੇ ਉਹਦੀ ਮ੍ਰਿਤਕ ਦੇਹ ਆ ਜਿਹੜੀ, ਉਹਨੂੰ ਘਰੇ ਲਿਆਂਦਾ ਵੀ ਨਹੀਂ ਗਿਆ। ਪਰ ਉਦੋਂ ਪਹਿਲਾਂ ਹੀ, ਸੰਸਕਾਰ ਤੋਂ ਪਹਿਲਾਂ ਹੀ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੀ ਰਾਏ ਜਿਹੜੀ ਦਰਜ ਹੋਈ ਆ, ਉਹ ਦੇਖ ਕੇ ਤਰਸ ਆਉਂਦਾ ਬਾਦਲ ਸਾਹਿਬ ਦੇ ਉੱਤੇ। ਤਰਸ ਇਸ ਗੱਲ ਦਾ ਆਉਂਦਾ ਬਈ ਕਿੱਥੇ ਆਮ ਜਿਹੜੇ ਵਿਚਾਰੇ ਗਰੀਬ ਲੋਕ ਨੇ, ਉਹਨਾਂ ਦੇ ਵੀ ਮਰ ਜਾਣ ਤੋਂ ਬਾਅਦ ਲੋਕ ਉਹਦੇ ਨਾਲ ਹਮਦਰਦੀ ਪ੍ਰਗਟ ਕਰਦੇ। ਪਰ ਇੱਥੇ ਬਾਦਲ ਸਾਹਿਬ ਨਾਲ ਤਾਂ ਕੀ, ਬਾਦਲ ਪਰਿਵਾਰ ਨਾਲ ਵੀ ਲੋਕਾਂ ਨੂੰ ਬਹੁਤ ਰੋਸ ਆ, ਬਾਦਲ ਸੈਨਾ ਨਾਲ ਬੜਾ ਰੋਸ ਆ, ਬਾਦਲ ਦਲ ਨਾਲ ਬੜਾ ਰੋਸ ਆ। ਲੋਕ ਨਿੱਕੀ ਨਿੱਕੀ ਗੱਲ ਚੇਤੇ ਕਰਕੇ ਆਪਦਾ ਰੋਸ ਜ਼ਾਹਿਰ ਕਰ ਰਹੇ ਨੇ ਕਿ ਕੀ ਕੁਝ ਵਾਪਰਿਆ। ਆਹ ਗੱਲ ਲਿਖੋ, ਆਹ ਗੱਲ ਏਦਾਂ ਹੋਈ ਸੀ ਜਿਵੇਂ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਵਿੱਚ ਲੋਕਾਂ ਨੂੰ ਭੜਕਾਇਆ, ਫੌਜ ਨੂੰ ਸੱਦਾ ਦਿੱਤਾ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਕਿ ਚੱਕ ਦਿਓ ਫੱਟੇ। ਪਰ ਜਦੋਂ ਉਹਨਾਂ ਨੇ ਬਗਾਵਤ ਕਰਤੀ, ਆਪ ਤਾਂ ਆਰਾਮ ਨਾਲ ਜੇਲ੍ਹ 'ਚ ਬੈਠੇ ਰਹੇ। ਤੇ ਪਹਿਲਾਂ ਸੰਵਿਧਾਨ ਦੀ ਧਾਰਾ 25-20 ਵੀ ਸਾੜੀ ਸੀ, ਉਦੋਂ ਤਾਂ ਲੱਗਦਾ ਸੀ ਕਿ ਬਹੁਤ ਵੱਡੀ ਛਾਲ ਮਾਰ ਦਿੱਤੀ ਹੈ। ਪਰ ਉਹ ਸਾਰਾ ਕੁਝ ਭੁੱਲ ਕੇ ਬਾਅਦ 3 ਵਾਰੀ ਮੁੱਖ ਮੰਤਰੀ ਦੀ ਕੁਰਸੀ ਤਾਂ ਮਾਣ ਲਈ, ਪਰ ਉਹ ਲੋਕ ਜਿਹੜੇ ਇਹਨਾਂ ਦੇ ਸੱਦੇ ਉੱਤੇ ਆਪਦੀਆਂ ਬੈਰਕਾਂ ਛੱਡ ਕੇ ਮੈਦਾਨ ਵਿੱਚ ਆ ਗਏ ਸੀ, ਉਹਨਾਂ ਦੀ ਸੁਣਵਾਈ ਨਹੀਂ ਕੀਤੀ। ਸਿੱਧਾ ਜਿਹਾ ਹੀ ਫਾਰਮੂਲਾ ਫੜ ਲਿਆ ਕਿ ਜਿਹੜੇ ਲੋਕਾਂ ਨੇ ਪੰਥ ਦੀ, ਕੌਮ ਦੀ 1978 ਤੋਂ 83 ਤੋਂ ਬਾਅਦ ਵਾਲੀ ਲੜਾਈ ਲੜੀ ਆ, ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰਨੀ। ਇਹ ਦਿੱਲੀ ਤੋਂ ਆਈ ਨੀਤੀ ਸੀ। ਇਸ ਨੀਤੀ ਦੇ ਤਹਿਤ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ, ਜਿਨ੍ਹਾਂ ਨੂੰ ਆਸ ਸੀ ਕਿ ਸ਼ਾਇਦ ਕਦੇ ਸਾਡੀ ਸੁਣਵਾਈ ਹੋਊਗੀ, ਉਹਨਾਂ ਨੂੰ ਬਹੁਤ ਭਾਰੀ ਨਿਰਾਸ਼ਾ ਹੋਈ। ਹੁਣ ਲੋਕ ਅਰਦਾਸਾਂ ਕਰ ਰਹੇ ਨੇ ਕਿ ਜੀ ਬਾਦਲ ਸਾਹਿਬ ਨੂੰ ਸੱਚੇ ਪਾਤਸ਼ਾਹ ਸੱਚਖੰਡ ਵਿੱਚ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਭਾਈ ਜਿਹੜੇ ਲੋਕ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਸਿੱਖੀ ਦੀ ਸ਼ਾਨ ਲਈ ਜਾਨਾਂ ਵਾਰ ਗਏ, ਜਿਨ੍ਹਾਂ ਲੋਕਾਂ ਨੇ ਧਰਮ ਹੇਤ ਸੀਸ ਵਾਰੇ ਨੇ, ਉਹ ਸੱਚਖੰਡ ਵਿੱਚ ਗੁਰੂ ਸਾਹਿਬ ਦੇ ਚਰਨਾਂ 'ਚ ਨਿਵਾਸਦੇ ਹੁੰਦੇ ਆ, ਉੱਥੇ ਵਿਰਾਜਦੇ ਹੁੰਦੇ ਆ। ਕੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕੋਈ ਇਹੋ ਜਿਹਾ ਕਰਮ ਆਪਾਂ ਗਿਣਾ ਸਕਦੇ ਹਾਂ ਕਿ ਉਹਨਾਂ ਨੇ ਖਾਲਸਾ ਪੰਥ ਦੀ, ਲੋਕਾਂ ਨੂੰ ਤਾਂ ਸ਼ਰਮ ਆਉਂਦੀ ਆ ਕਿ ਫਖਰੇ ਕੌਮ ਬਣੇ ਫਿਰਦੇ ਆ। ਲੋਕ ਤਾਂ ਵਿਰੋਧ ਕਰਦੇ ਆ ਕਿ ਇਹ ਕਾਹਦਾ ਫਖਰੇ ਕੌਮ, ਇਹ ਤਾਂ ਫਿਕਰੇ ਕੌਮ ਸੀ, ਕੌਮ ਨੂੰ ਫਿਕਰ ਪਿਆ ਰਹਿੰਦਾ ਸੀ ਕਿ ਪਤਾ ਨਹੀਂ ਕੀ ਕਰ ਲੈਣਾ। ਹਕੀਕਤ ਇਹ ਆ ਕਿ ਉਹ ਚੰਗਾ ਇੱਕ ਸਿਆਸੀ ਆਗੂ ਹੋ ਸਕਦਾ, ਉਹਨੇ ਭਾਰਤੀ ਏਜੰਡੇ ਤਹਿਤ ਸਿੱਖਾਂ ਨੂੰ ਬਹੁਤ ਕੁਝ ਇਹੋ ਜਿਹਾ ਦਿੱਤਾ ਵੀ ਹੋਣਾ ਜਿਹੜਾ ਜਿਹਨੂੰ ਡਿਵੈਲਪਮੈਂਟ ਤੇ ਵਿਕਾਸ ਕਹਿੰਦੇ ਆ, ਜਿਹਨੂੰ ਕਹਿੰਦੇ ਆ ਕਿ ਜੀ ਉਹਦੇ ਹੁੰਦਿਆਂ ਸ਼ਾਂਤੀ ਰਹੀ। ਉਹ ਤਾਂ ਭਾਰਤੀ ਹਕੂਮਤੀ ਤੰਤਰ ਦਾ ਇਹ ਏਜੰਡਾ ਆ ਕਿ ਸਿੱਖਾਂ ਨੂੰ ਭਰਮਾਉਣਾ ਆ ਕਿ ਦੇਖੋ ਨਜ਼ਾਰੇ ਲਓ, ਛੱਡੋ ਖਾਲਿਸਤਾਨ, ਛੱਡੋ ਆਜ਼ਾਦੀ, ਭੁੱਲ ਜਾਓ ਕਿ ਤੁਹਾਡੇ ਨਾਲ ਕੀ ਹੋਈ ਸੀ। ਸੋ ਉਹਨਾਂ ਨੂੰ ਤਾਂ ਸਰਕਾਰ ਹੀ ਉਦੋਂ 3 ਵਾਰੀ ਜਿਹੜੀ ਟਰਮ ਉਹਨੇ ਪੂਰੀ ਕੀਤੀ ਆ, ਉਦੋਂ ਕੀਤੀ ਆ ਜਦੋਂ ਹਿੰਦੂ ਕੱਟੜਵਾਦ ਦੀ ਅਧੀਨਗੀ ਮੰਨ ਲਈ। ਜਦੋਂ ਮੰਨ ਲਿਆ ਕਿ ਜੀ ਅੱਜ ਤੋਂ ਬਾਅਦ ਜੋ ਕਹੋਗੇ ਕਰਾਂਗੇ, ਔਰ ਕਰਕੇ ਵੀ ਦਿਖਾਇਆ। ਹਜ਼ਾਰਾਂ ਫੋਟੋਆਂ, ਹਜ਼ਾਰਾਂ ਸਬੂਤ, ਪ੍ਰੂਫ ਜਿਹੜੇ ਨੇ ਉਹ ਸਾਰਿਆਂ ਦੇ ਸਾਹਮਣੇ ਹੈ, ਜਿਨ੍ਹਾਂ ਦੇ ਵਿੱਚ ਬਾਦਲ ਪਰਿਵਾਰ ਨੇ, ਬਾਦਲ ਸਾਹਿਬ ਨੇ, ਜਦੋਂ ਇਹਨਾਂ ਦਾ ਸਿਆਸੀ ਜੀਵਨ ਸ਼ੁਰੂ ਹੋਇਆ, ਪਿੰਡ ਦੇ ਸਰਪੰਚ ਸੀ। ਤੇ ਉਦੋਂ ਜਦੋਂ ਇਹ ਸਿਆਸਤ ਵਿੱਚ ਪਰਿਵਾਰ ਆਇਆ ਹੈ, ਉਦੋਂ ਅਕਾਲੀ ਦਲ ਬੁਲੰਦੀਆਂ ਛੂੰਹਦਾ ਸੀ, ਇੱਥੋਂ ਤੱਕ ਕਿ ਚਾਹੇ ਸਰਕਾਰ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਬਣੇ ਚਾਹੇ ਨਾ ਬਣੇ, ਪਰ ਅਕਾਲੀ ਦਲ ਦੀ ਟੌਹਰ, ਅਕਾਲੀ ਦਲ ਦਾ ਰੋਹ ਇੰਨਾ ਸੀ ਕਿ ਅਕਾਲੀ ਹੋਣਾ ਇੱਕ ਫਖਰ ਵਾਲੀ ਗੱਲ ਸੀ। ਸੱਤਾ ਜਿਹਦੀ ਮਰਜ਼ੀ ਆ, ਪਰ ਅਕਾਲੀ ਦਲ ਦੇ ਆਗੂਆਂ ਦੀ, ਅਕਾਲੀ ਲਹਿਰ ਦੀ ਸੁਣਵਾਈ ਪੂਰੀ ਹੁੰਦੀ ਸੀ। ਉਹਦੇ ਵਿੱਚ ਮੋਰਚੇ ਵੀ ਲੱਗੇ, ਬੜਾ ਕੁਝ ਹੋਇਆ, ਚਾਹੇ ਗੋਰਿਆਂ ਵੇਲੇ ਤੇ ਚਾਹੇ ਕਾਲਿਆਂ ਵੇਲੇ, 1947 ਤੋਂ ਪਹਿਲਾਂ ਵੀ ਤੇ 1947 ਤੋਂ ਬਾਅਦ ਵੀ। ਸੋ ਉਸ ਮੌਕੇ ਜਦੋਂ ਅਕਾਲੀ ਦਲ ਦੀ ਐਡੀ ਚੜ੍ਹਤ ਰਹੀ, ਇੰਨੀ ਠੁੱਕ ਬਣੀ, ਤੇ ਉਸ ਮਾਹੌਲ ਦੇ ਵਿੱਚ ਸਰਕਾਰਾਂ ਚਾਹੇ ਵਿਚਾਲਿਓ ਸਰਕਾਰ, ਕੇਂਦਰ ਸਰਕਾਰ ਤੋੜਦੀ ਰਹੀ, ਪਰ ਪੰਥ ਦੇ, ਕੌਮ ਦੇ ਵਿੱਚ ਬਹੁਤ ਵੱਡਾ ਚੜ੍ਹਦੀ ਕਲਾ ਦਾ ਅਹਿਸਾਸ ਰਹਿੰਦਾ ਸੀ। ਇਹਨਾਂ ਨੇ ਦਿੱਲੀ ਦੀ ਹਿੰਦੂ ਧਰਮ ਦੀ ਅਧੀਨਗੀ ਮੰਨ ਕੇ
सरकार बेशक दी 3 वारी 5-5 साल पूरा वक्त लंघा लिया, पर जो गवाया वो बहुत वड्डा है, वो बहुत वड्डी कीमत उतारनी पई। उदों जो कुछ इन्हां ने कीता, जदों 5-5 साल 15 साल आपदा राज कीता, 3 वारी मुख मंत्री बने आ 97 तो बाद, ਉਹਦੇ ਕਰਕੇ ਸਿੱਖਾਂ ਦੇ ਵਿੱਚ ਅਕਾਲੀ ਦਲ ਦੇ ਪ੍ਰਤੀ ਇੰਨੀ ਨਫ਼ਰਤ ਵਧੀ ਕਿ ਜਦੋਂ ਆ ਵੋਟਾਂ ਪਈਆਂ, ਜਦੋਂ ਆਮ ਆਦਮੀ ਪਾਰਟੀ ਦੀ ਪਿਛਲੇ ਸਾਲ ਸਰਕਾਰ ਬਣੀ ਹੈ, ਉਦੋਂ ਪਹਿਲੀ ਵਾਰ ਲੋਕਾਂ ਨੇ ਇੰਨਾ ਜ਼ਿਆਦਾ ਬਈ ਖੁਦ ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਰੇ ਵੱਡੇ ਅਕਾਲੀ ਲੀਡਰ ਹਾਰੇ ਤੇ ਇੱਕ ਐਮਐਲਏ ਜਿੱਤਿਆ ਅਕਾਲੀ ਦਲ ਦਾ, ਜਿਹੜਾ ਆਪਣੇ ਲੁਧਿਆਣੇ ਦੇ ਕੋਲ ਇੱਕ ਐਮਐਲਏ ਸਿਰਫ ਇਆਲੀ, ਮਨਪ੍ਰੀਤ ਸਿੰਘ ਇਆਲੀ, ਬਾਕੀ ਜਿਹੜੇ ਨੇ ਉਹ ਗੱਠਜੋੜ ਦੇ ਵਿੱਚ ਹੋਰ ਤਰ੍ਹਾਂ ਦੇ ਨੁਮਾਇੰਦੇ ਆ। ਸੋ ਇੱਕ ਵਿਧਾਇਕ ਵਾਲੀ ਪਾਰਟੀ ਬਣ ਗਿਆ ਅਕਾਲੀ ਦਲ। ਸਰਪੰਚੀ ਤੋਂ ਸ਼ੁਰੂ ਹੋਇਆ ਸੀ ਸਫ਼ਰ ਬਾਦਲ ਸਾਹਿਬ ਦਾ, ਤੇ ਸਰਪੰਚੀ ਤੋਂ ਵੀ ਹੇਠਲੇ ਲੈਵਲ ਤੇ ਲਿਆ ਕੇ ਅਕਾਲੀ ਦਲ ਨੂੰ ਸੁੱਟ ਦਿੱਤਾ, ਅਕਾਲੀ ਦਲ ਦਾ ਬੇੜਾ ਗਰਕ ਕਰ ਦਿੱਤਾ, ਅਕਾਲੀ ਦਲ ਮਾਰ ਦਿੱਤਾ, ਅਕਾਲੀ ਦਲ ਦਾ ਭੋਗ ਪਾ ਦਿੱਤਾ। ਤੇ ਜਿਹੜੀ ਜੰਗ ਹਿੰਦ ਪੰਜਾਬ ਚੱਲ ਰਹੀ ਹੈ, ਪੰਜਾਬ ਦੇ ਹੱਕਾਂ ਅਤੇ ਹਿੱਤਾਂ ਲਈ, ਪੰਥ ਦੀ ਚੜ੍ਹਦੀ ਕਲਾ ਲਈ ਜੋ ਜੰਗ ਚੱਲ ਰਹੀ ਹੈ ਹਿੰਦੁਸਤਾਨ ਦੇ ਖਿਲਾਫ, ਉਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਦਾ ਹਿੰਦੁਸਤਾਨ ਦੇ ਸਿਪਾਹੀ ਬਣ ਕੇ ਵਿਚਰੇ। ਹੁਣ ਇਸ ਦੌਰ ਵਿੱਚ ਜਦੋਂ ਬਾਦਲ ਸਾਹਿਬ ਚਲੇ ਗਏ ਆ, ਲੋਕਾਂ 'ਚ ਚਰਚਾ ਇਹ ਛਿੜੀ ਹੋਈ ਆ ਕਿ ਬਾਦਲ ਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਸੀ ਕਿ ਦਿੱਲੀ ਦਾ ਏਜੰਟ ਹੈ, ਹੁਣ ਅਗਲਾ ਏਜੰਟ ਪਤਾ ਨਹੀਂ ਕਿਹਨੂੰ ਬਣਾਉਣਗੇ, ਤੇ ਉਹ ਇਹਦੇ ਨਾਲੋਂ ਪਤਾ ਨਹੀਂ ਕਿੰਨਾ ਕੁ ਖਤਰਨਾਕ ਸਾਬਤ ਹੋਊਗਾ, ਕਿਉਂਕਿ ਬਾਦਲ ਸਾਹਿਬ ਮਾਹੌਲ ਸਿਰਜ ਕੇ ਗਏ ਆ ਕਿ ਜੇਕਰ ਮੁੱਖ ਮੰਤਰੀ ਦੀ ਕੁਰਸੀ ਤੇ ਸਰਕਾਰਾਂ ਹੰਡਾਉਣੀਆਂ ਨੇ ਤਾਂ ਦਿੱਲੀ ਦੇ ਹਿੰਦੂ ਕੱਟੜਵਾਦ ਦੇ ਉਹਨਾਂ ਦੇ ਕਹਾੜੇ ਦਾ ਦਸਤਾ ਬਣਨਾ ਚਾਹੀਦਾ। ਸੋ ਇਹ ਮੱਤ ਕੌਮ ਨੂੰ ਦੇ ਕੇ ਗਏ ਆ, ਤੇ ਉਹਨਾਂ ਦੇ ਫਰਜ਼ੰਦ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਕਿਸੇ ਵੀ ਪੱਧਰਕਾਰੀ ਦੀ ਆਸ ਆ ਵੀ ਉਹ ਕੁਝ ਵੀ ਕਰ ਸਕਦੇ ਆ, ਕਿਸੇ ਵੀ ਹੱਦ ਤੱਕ ਜਾ ਸਕਦੇ। ਹੁਣ ਜਦੋਂ ਸਿੱਖ ਬੜੇ ਔਖੇ ਨੇ, ਲੋਕ ਦੁਖੀ ਨੇ, ਬਾਦਲ ਸਾਹਿਬ ਦੇ ਸਤਾਏ ਹੋਏ ਨੇ, ਉਹ ਪੰਜਾਬ ਤੇ ਪੰਥ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਬਾਦਲ ਸੈਨਾ ਕਰਦੀ ਫਿਰਦੀ ਆ, ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ। ਲੋਕ ਹੱਕੇ ਬੱਕੇ ਨੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਬਾਦਲ ਸਾਹਿਬ ਸਾਡੇ ਦੁਸ਼ਮਣ ਨੇ, ਅਸੀਂ ਤਾਂ ਉਹਨਾਂ ਨੂੰ ਆਪ ਦੇ ਮੰਨਦੇ ਰਹੇ, ਤੇ ਜੇ ਉਹ ਦੁਸ਼ਮਣ ਸੀ ਫਿਰ ਤਾਂ ਉਹ ਤੇ ਗੁੱਸਾ ਹੀ ਕੋਈ ਨਹੀਂ, ਫਿਰ ਜੋ ਕੁਝ ਕੀਤਾ ਸੀ ਤਾਂ ਮਿੱਤਰ ਮੰਨੀ ਬੈਠੇ ਸੀ। ਸੋ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਇਸ ਵੇਲੇ ਜੋ ਮਾਹੌਲ ਬਣਿਆ ਹੋਇਆ, ਉਸ ਮਾਹੌਲ ਦੇ ਵਿੱਚ ਪਤਾ ਨਹੀਂ ਭਵਿੱਖ ਦੇ ਵਿੱਚ ਕਿਹੜਾ ਲੀਡਰ ਬਾਦਲ ਸਾਹਿਬ ਦੇ ਨਾਲੋਂ ਵੀ ਜ਼ਿਆਦਾ ਖਤਰਨਾਕ ਜਿਹੜਾ ਉਹ ਸਾਬਤ ਹੋਵੇ, ਕਿਉਂਕਿ ਜਿਹੜੀਆਂ ਲੀਹਾਂ ਉੱਤੇ ਸਿਆਸਤ ਨੂੰ ਖਿੱਚ ਧੂ ਕੇ ਬਾਦਲ ਸਾਹਿਬ ਲੈ ਗਏ ਆ, ਉਹ ਬਹੁਤ ਹੀ ਖਤਰਨਾਕ। ਉੱਥੇ ਸਾਡੇ ਕੌਮ ਦੇ ਜਿਹੜੇ ਪੱਖ ਨੇ ਉਹਦੀ ਸਪੇਸ ਨਹੀਂ, ਸਿੱਖ ਨੈਰੇਟਿਵ ਉਹਦੇ ਵਿੱਚ ਬਹੁਤ ਕਸੂਤਾ ਫਸ ਜਾਂਦਾ। ਸੋ ਜਦੋਂ ਇੱਕ ਵਕਤ ਆਇਆ ਸੀ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਕੇਂਦਰ ਦੇ ਵਿੱਚ ਇਹਨਾਂ ਦੀ ਸਾਂਝੀ ਸਰਕਾਰ ਸੀ, ਉਦੋਂ ਚੀਫ ਖਾਲਸਾ ਦੀਵਾਨ ਵੀ ਇਹਨਾਂ ਦੇ ਕਬਜ਼ੇ 'ਚ ਸੀ, ਉਦੋਂ ਦਮਦਮੀ ਟਕਸਾਲ ਦੇ ਵਿੱਚ ਵੀ ਇਹਨਾਂ ਦੀ ਪੂਰੀ ਤੂਤੀ ਬੋਲਦੀ ਸੀ, ਉਦੋਂ ਦਿੱਲੀ ਕਮੇਟੀ ਜਾਂ ਹਜੂਰ ਸਾਹਿਬ ਦਾ ਜਿਹੜਾ ਪ੍ਰਬੰਧ ਆ ਜਾਂ ਤਖਤ ਸ੍ਰੀ ਪਟਨਾ ਸਾਹਿਬ ਦਾ, ਜਿੰਨੀਆਂ ਸਿੱਖਾਂ ਦੀਆਂ ਵੱਡੀਆਂ ਛੋਟੀਆਂ ਸੰਸਥਾਵਾਂ ਉਹ ਸਾਰੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬੰਦਿਆਂ ਦੇ ਕਬਜ਼ੇ ਵਿੱਚ ਸੀ। ਉਸ ਮੌਕੇ ਪੰਥ ਦੀ ਚੜ੍ਹਦੀ ਕਲਾ ਲਈ ਬੜੇ ਵੱਡੇ ਫੈਸਲੇ ਕੀਤੇ ਜਾ ਸਕਦੇ ਸੀ, ਪਰ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਆਰਐਸਐਸ ਦੀ ਤੂਤੀ ਬੋਲਦੀ ਰਹੀ, ਸਿੱਖ ਪਿੱਟਦੇ ਰਹੇ, ਕਲਪਦੇ ਰਹੇ, ਲੜਦੇ ਰਹੇ, ਉਲਝਦੇ ਰਹੇ, ਪਰ ਸਿੱਖਾਂ ਦੀ ਕੋਈ ਸੁਣਵਾਈ ਨਾ ਹੋਈ। ਉਸ ਦੌਰ ਤੋਂ ਬਾਅਦ ਵਿੱਚ ਕਦੇ ਵੀ ਭਵਿੱਖ ਵਿੱਚ ਸਿੱਖਾਂ ਨੂੰ ਇਹੋ ਜਿਹੇ ਦਿਨ ਨਹੀਂ ਆਉਣੇ ਜਦੋਂ ਪੰਥ ਜਿਹੜਾ ਹੈ ਉਹ ਕਹਿ ਸਕੇ ਕਿ ਇਸ ਵੇਲੇ ਸਾਡੀ ਪੂਰੀ ਚੜ੍ਹਦੀ ਕਲਾ ਹੋ ਸਕਦੀ ਹੈ। ਚੜ੍ਹਦੀ ਕਲਾ ਲੋਚਦੇ ਲੋਚਦੇ ਸਿੱਖ ਇਸ ਕਦਰ ਨਿਰਾਸ਼ ਹੋਏ ਕਿ ਸਿੱਖ ਨੌਜਵਾਨੀ ਆਪਣੇ ਬਜ਼ੁਰਗਾਂ ਤੋਂ, ਆਪਣੇ ਵੱਡਿਆਂ ਤੋਂ ਵੀ ਬੇਕਾਬੂ ਹੁੰਦੀ ਦਿਖ ਰਹੀ ਹੈ। ਪੰਜਾਬ ਦੀ ਧਰਤੀ ਉੱਤੇ ਬਾਦਲ ਸਾਹਿਬ ਨੇ ਬੋਲੀ, ਧਰਮ ਅਤੇ ਸੱਭਿਆਚਾਰ, ਪੰਜਾਬ ਦੀ ਬੋਲੀ, ਪੰਜਾਬ ਦਾ ਧਰਮ ਅਤੇ ਪੰਜਾਬ ਦਾ ਸੱਭਿਆਚਾਰ ਰੋਲਣ ਵਾਲੀ ਹਰ ਹਰਕਤ ਕੀਤੀ, ਤੇ
ਹਰ ਉਹ ਕੰਮ ਜਿਹਦੇ ਨਾਲ ਸਿੱਖੀ ਦੀਆਂ ਜੜ੍ਹਾਂ ਪੱਟੀਆਂ ਜਾ ਸਕਣ ਉਹ ਕੀਤਾ। ਸੋ ਇਸ ਤਰ੍ਹਾਂ ਇਸ ਮੌਕੇ ਜਿੰਨੀ ਪੀੜ ਜਿੰਨਾ ਦੁੱਖ ਕੌਮ ਜਿਹੜੀ ਆ ਉਹ ਚੇਤੇ ਕਰ ਕਰਕੇ ਰੋਂਦੀ ਆ ਕਿ ਬਾਦਲ ਸਾਹਿਬ ਨੇ ਆਹ ਕੀਤਾ ਉਹ ਕੀਤਾ, ਉਹ ਬਹੁਤ ਵੱਡਾ ਝਟਕਾ ਹੈ। ਬਾਦਲ ਸਾਹਿਬ ਦੇ ਜਿਉਂਦਿਆਂ ਜੀ ਤਾਂ ਜੋ ਅਸੀਂ ਝੱਲਿਆ, ਪੰਥ ਨੇ ਝੱਲਿਆ, ਉਹਨਾਂ ਦੇ ਜਾਣ ਤੋਂ ਬਾਅਦ ਹੋਰ ਵੀ ਜ਼ਿਆਦਾ ਜਿਹੜਾ ਖਤਰਨਾਕ ਕੰਮ ਉਹ ਬਣਦਾ ਦਿਖ ਰਿਹਾ, ਕਿਉਂਕਿ ਜਿਹੜਾ ਬਾਦਲ ਸਾਹਿਬ ਦਾ ਸਾਰਾ ਵਰਤਾਰਾ ਸੀ ਉਹ ਆਮ ਲੋਕਾਂ ਦੀ ਸਮਝ ਵਿੱਚ ਸੀ ਕਿ ਇੱਥੇ ਇੱਥੇ ਸਿੱਖੀ ਦੀਆਂ ਜੜ੍ਹਾਂ ਪੱਟ ਰਹੇ। ਹੁਣ ਜਿਹੜਾ ਗਾਂਹ ਵਾਲਾ ਬੰਦਾ ਆਉਣਾ ਉਹਦੇ ਬਾਰੇ ਪਤਾ ਨਹੀਂ, ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਸਾਫ਼ ਦਿਖ ਰਿਹਾ ਕਿ ਯੋਗੀ ਆਦਿੱਤਿਆਨਾਥ ਵਾਲੀ ਰਾਜਨੀਤੀ ਜਿਹੜੀ ਆ ਉਹ ਅੱਗੇ ਵਧਣੀ ਆ, ਉਹਦੇ ਵਿੱਚ ਇਹਨਾਂ ਨੇ ਉਹ ਛੱਡੋ ਕਾਕਾ ਜੀ ਵਾਲੀ ਮਹਾਰਨੀ ਪੜ੍ਹਦਿਆਂ ਨੇ ਸਾਡੇ ਲਈ ਬਹੁਤ ਔਖੇ ਹਾਲਾਤ ਪੈਦਾ ਕਰ ਦਿੱਤੇ। ਆਪ ਤਾਂ ਤੁਰ ਗਿਆ, ਬਾਦਲ ਸਾਹਿਬ ਨੇ ਇੱਕ ਨਾ ਇੱਕ ਦਿਨ ਚਲੇ ਹੀ ਜਾਣਾ ਸੀ, ਔੜਾ ਸਾਹਿਬ ਵੀ ਗਏ, ਹੋਰ ਲੀਡਰ ਵੀ ਗਏ, ਪਰ ਜਿੰਨੀ ਜੋ ਮਾਹੌਲ ਇਸ ਵੇਲੇ ਬਾਦਲ ਸਾਹਿਬ ਦੇ ਮਰਨ ਤੋਂ ਬਾਅਦ ਆ ਉਹ ਪਹਿਲਾਂ ਕਿਸੇ ਦੇ ਵਾਰੀ ਕਿਉਂ ਨਹੀਂ ਸੀ, ਕਿਉਂਕਿ ਜਿੰਨੀ ਮਾੜੀ ਇਹਨਾਂ ਨੇ ਕੀਤੀ ਆ ਉਨੀ ਕਿਸੇ ਹੋਰ ਨੇ ਨਹੀਂ ਕੀਤੀ। ਸੋ ਅਸੀਂ ਜਿੱਥੇ ਅੱਜ ਇਸ ਪ੍ਰੋਗਰਾਮ ਦੇ ਰਾਹੀਂ ਸਮੁੱਚੇ ਖਾਲਸਾ ਪੰਥ ਨੂੰ ਚੇਤਾਵਨੀ ਦਿੰਦੇ ਆ, ਵਾਰਨਿੰਗ ਦਿੰਦੇ ਆ ਕਿ ਬਾਦਲ ਸਾਹਿਬ ਦੇ ਹੁੰਦਿਆਂ ਬਹੁਤ ਔਖ ਸੀ, ਬੜੀਆਂ ਤੰਗੀਆਂ ਸੀ, ਤੇ ਕਈ ਵਾਰ ਇਸ ਬੰਦੇ ਨੂੰ ਰੈਲੇਵੈਂਟ ਬਣਾਈ ਰੱਖਣ ਲਈ ਪੰਥ ਦੇ ਵਿੱਚ ਦਿੱਲੀ ਵਾਲੇ ਕੁਝ ਮਸਲਿਆਂ ਤੇ ਪਿੱਛੇ ਹਟ ਜਾਂਦੇ ਸੀ। ਪਰ ਹੁਣ ਆਉਣ ਵਾਲਾ ਸਮਾਂ ਜਿਹੜਾ ਹੈ ਉਹਦੇ ਵਿੱਚ ਸਾਨੂੰ ਸਾਫ਼ ਦਿਖ ਰਿਹਾ ਕਿ ਪੰਥ ਤੇ ਪੰਜਾਬ ਦਾ ਪਰਚਾ ਜਿਹੜਾ ਹੈਗਾ ਉਹ ਬੜਾ ਔਖਾ ਪੈਣਾ। ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਬੇਨਤੀ ਕਰੀਏ ਸਾਰੇ ਜਾਣੇ ਕਿ ਸਾਨੂੰ ਸਮੱਤ ਬਖਸ਼ਣ, ਸਾਨੂੰ ਸਹੀ ਸੱਚੇ ਪਾਤਸ਼ਾਹ ਸੇਧ ਬਖਸ਼ਣ, ਤਾਂ ਕਿ ਜੋ ਬੀਤ ਗਿਆ ਸੋ ਬੀਤ ਗਿਆ, ਅਗਲਾ ਠੀਕ ਕਰੀਏ। ਜੋ ਬਾਦਲ ਸਾਹਿਬ ਦੇ ਹੁੰਦਿਆਂ ਨੁਕਸਾਨ ਹੁੰਦਾ ਸੀ ਜਾਂ ਜਿਹਨੂੰ ਆਪਾਂ ਰੋਕਣ ਜੋਗੇ ਨਹੀਂ ਸੀ, ਹੁਣ ਆਪਾਂ ਉਸ ਪਾਸੇ ਆਈਏ, ਕੌਮ ਦੀ ਚੜ੍ਹਦੀ ਕਲਾ ਕਰੀਏ। ਇੰਨੀਆਂ ਹੀ ਬੇਨਤੀਆਂ ਨਾਲ ਸਮਾਪਤੀ ਕਰਦੇ ਹਾਂ। ਕੱਲ ਫੇਰ ਮਿਲਾਂਗੇ। ਕੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸੰਸਕਾਰ ਹੋਣਾ, ਨਵੇਂ ਮਾਹੌਲ ਵਿੱਚ ਨਵੀਆਂ ਗੱਲਾਂ ਜੋ ਉਸ ਤਰ੍ਹਾਂ ਦੀਆਂ ਨਵੀਆਂ ਆਉਣਗੇ ਸਮੀਕਰਨ, ਉਹ ਚਰਚਾ ਕੱਲ ਕਰਾਂਗੇ। ਹੁਣ ਇੱਥੇ ਸਮਾਪਤੀ ਕਰਦੇ ਹਾਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨਹੀਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।